ਬੀਬੀ ਹੀਰ ਨੂੰ ਘੱਤ ਕੇ ਵਿੱਚ ਡੋਲੀ ਵੇਖੋ ਲੈ ਚੱਲੇ ਨੇ ਵਾਰੋ ਵਾਰੀਆਂ ਨੀ। ਡੋਲੀ ਵਿੱਚ ਮਸੀਤ ਜਾਰ ਰੱਖੀਓ ਨੇ ਤੇ ਮੁੱਲਾਂ ਸੱਦ ਕੇ ਸਫਾਂ ਖਿਲਾਰੀਆਂ ਨੀ। ਤੇ ਬਾਪ ਹੀਰ ਦਾ ਕਬਰ ਦੇ ਕੋਲ ਬੈਠਾ ਲਾਹਦ ਵੇਖ ਕੇ ਤੇ ਚੀਕਾਂ ਮਾਰੀਆਂ ਨੀ। ਤੇ ਧੀਏ ਵੇਖ ਲੈਣੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨੀ। ਜਿਹੜੇ ਤੂੰਬੇ ਗੁੜਤੀ ਦਿੰਦੇ ਉਸੇ ਹੀ ਤੂੰਬੇ ਪਾਣੀ, ਤੇ ਜਿਹੜੇ ਆਵਨ ਮੇਲ ਮੁਹੰਮਦ ਉਹੀਓ ਹੀ ਆਉਣ ਮੁਕਾਣੀ। ਲੋਕਾਂ ਦੀਆਂ ਜਪ ਮਾਲੀਆਂ ਤੇ ਬਾਬੇ ਦਾ ਜਪ ਮਾਲ, ਸਾਰੀ ਉਮਰਾਂ ਤਸਬੀਹ ਫੇਰੀ ਇੱਕ ਨਾ ਖੁੱਤਾ ਵਾਲ। ਚੀਣਾ ਇੰਜ ਛੜੀਂਦਾ ਯਾਰ, ਚੀਣਾ ਇੰਜ ਛੜੀਂਦਾ। ਹਾਂਜੀ, ਚੀਣਾ ਇੱਕ ਫਸਲ ਸੀ ਉਸ ਵੇਲੇ ਦੀ। ਇਹ ਤਕਰੀਬਨ ਕੋ 15ਵੀਂ 14ਵੀਂ ਸਦੀ ਦੇ ਵਿੱਚ ਜੀ ਜੀ, ਔਰ ਇਹ ਤਕਰੀਬਨ 17ਵੀਂ 18ਵੀਂ ਸਦੀ ਤੱਕ ਤਕਰੀਬਨ ਰਿਹਾ। ਅੱਛਾ ਜੀ। ਨੀਵਾਂ ਬਹਿ ਕੇ ਉੱਚਾ ਮੂਤਰੇ ਤੇ ਜਾਂਦਿਆਂ ਜਾਂਦਿਆਂ ਪੱਤਾ ਕਸੂਤਰੇ ਤੇ ਤੱਤਾ ਖਾਏ ਤੇ ਮਰੇ ਦਖੂਤਰੇ। ਇਹ ਤਿੰਨੇ ਹੀ ਕੰਮ ਕਸੂਤਰ। ਇਹ ਦਫੂਤਰਾ ਜਿਹੜਾ ਨਾ ਪਿਸ਼ਾਬ ਦੀ ਬਿਮਾਰੀ, ਇਹ ਤੱਤੀ ਰੋਟੀ ਖਾਣ ਨਾਲ, ਤੇ ਉਹਨੇ ਮੱਤ ਦਿੱਤੀ ਇਸ ਖਾਣ 'ਚ ਕਿ ਇਹ ਤਿੰਨੇ ਕੰਮ ਜਿਹੜੇ ਨੇ ਨਾ ਇਹ ਮਤਲਬ ਇਹ ਚੰਗੇ ਨਹੀਂ। ਤਿੰਨੇ ਹੀ ਕੰਮ ਕੁਲੱਲੇ। ਜਵਾਨ ਧੀ ਨਾਨਕੇ ਘੱਲੇ, ਵਾਹ ਵਾਹ, ਤੇ ਬੁੱਢੀ ਰੰਨ ਕਢਾਲੇ ਛੱਲੇ, ਤੇ ਰਾਹ ਛੱਡ ਕੁਰਾਇਆ ਮੱਲੇ। ਹਾਂਜੀ, ਲੱਲੇ ਦਾ ਮਤਲਬ ਇਹ ਚੰਗੇ ਤੇ ਕੁਲੱਲੇ ਭੈੜੇ। ਭੈੜੇ, ਹਾਂਜੀ, ਕੁਚੱਜੇ ਭੈੜੇ ਜਿਹੜੇ ਨਹੀਂ ਕਰਨੇ ਚਾਹੀਦੇ। ਚੀਮੇ ਚੱਠੇ, ਹਾਂਜੀ, ਖਾਣ ਪੀਣ ਨੂੰ ਅੱਡੋ ਅੱਡ ਤੇ ਲੜਨ ਭਿੜਨ ਨੂੰ ਇਕੱਠੇ। ਕਿ ਖਾਂਦੇ ਪੀਂਦੇ ਤੁਹਾਨੂੰ ਭਾਵੇਂ ਵੱਖਰੇ ਵੱਖਰੇ ਵੀ ਨਜ਼ਰ ਆਉਣ, ਤੇ ਇਸ ਵਜ੍ਹਾ ਨਾਲ ਕੋਈ ਸਮਝ ਲਏ ਵੀ ਯਾਰ ਇਹਨਾਂ ਦੀ ਵੱਖਰੇ ਵੱਖਰੇ ਤੌਣ ਤੋਂ ਰੋਟੀ ਖਾਂਦੇ ਨੇ, ਉਹਨਾਂ ਨਾਲ ਗਲਤੀ ਨਾਲ ਲੜਾਈ ਨਹੀਂ ਕਰਨੀ, ਛੇੜ ਲੈਣੀ ਚਾਹੀਦੀ, ਕਿਉਂਕਿ ਲੜਾਈ ਛੇੜੋਗੇ ਤਾਂ ਸਾਰੇ ਇਕੱਠੇ ਹੋ ਜਾਣਗੇ। ਖਸਮ ਜੁੜਿਆ ਥੱਥਾ, ਉਹੋ ਹੀ ਚੱਕੀ ਤੇ ਉਹੋ ਹੀ ਹੱਥਾ। ਖਾਮਦ ਮਿਲਣ ਨਾਲ ਇਹ ਆਸਰਾ ਹੁੰਦਾ ਕਿ ਜ਼ਿੰਦਗੀ ਥੋੜੀ ਸੌਖੀ ਹੋ ਜਾਏਗੀ, ਜੀਵਨ ਜ਼ਰਾ ਸੁਖੱਲਾ ਹੋ ਜਾਏਗਾ। ਤੇ ਮੇਰੇ ਵਾਸਤੇ ਉਹੋ ਹੀ ਚੱਕੀ ਤੇ ਉਹੋ ਹੀ ਹੱਥ ਹੈ, ਮੇਰੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਸਾਡੇ ਸਿੱਖ ਭੈਣਾਂ ਭਾਈ, ਸਾਡੇ ਦਰਸ਼ਕ, ਉਹਨਾਂ ਦੀ ਖਿਦਮਤ ਦੇ ਵਿੱਚ ਸਤਿ ਸ੍ਰੀ ਅਕਾਲ। ਜਿਹੜੇ ਸਾਡੇ ਹਿੰਦੂ ਭਾਈ ਭੈਣਾਂ ਸਾਡਾ ਪ੍ਰੋਗਰਾਮ ਵੇਖਦੇ ਨੇ, ਦੇਸ਼ ਪੰਜਾਬ ਦੇ ਵਾਸੀ ਨੇ, ਉਹਨਾਂ ਨੂੰ ਨਮਸਕਾਰ ਆਖਦੇ ਹਾਂ। ਪਿਆਰਿਓ ਮਸੀਹੀ ਬਰਾਦਰੀ ਦੇ ਨਾਲ ਤਲਕ ਰੱਖਣ ਵਾਲੇ ਸਾਡੇ ਮੁਅੱਜ਼ਜ਼ ਨਾਜ਼ਰੀਨ, ਉਹਨਾਂ ਲਈ ਗੁੱਡ ਮਾਰਨਿੰਗ। ਸਾਹਿਬੋ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਸਿੰਧ ਦੇ ਸ਼ਹਿਰ ਕੁਨੜੀ ਦੇ ਮੁਕੀਮ ਨੇ ਤੇ ਅੱਜ ਕੱਲ੍ਹ ਬਸਿਲਸਿਲਾ ਰੁਜ਼ਗਾਰ ਟੋਰਾਂਟੋ ਰਹਿੰਦੇ ਨੇ। ਅਬਦੁਲ ਗਫੂਰ ਮੁਬਸ਼ਰ ਸਾਹਿਬ
ਸਾਡੇ ਬੜੇ ਪਿਆਰੇ ਦੋਸਤ ਸਾਡੇ ਮੁਸਤਕਿਲ ਨਾਜ਼ਰ ਨੇ, ਉਹਨਾਂ ਨੇ ਇੱਕ ਚੌਮਿਸਰਾ ਭਿਜਵਾਇਆ ਹੈ ਤੇ ਆਖਿਆ ਹੈ ਵੀ ਇਹਦਾ ਤਰਜਮਾ ਦੱਸੋ। ਚੌਮਿਸਰਾ ਇਸ ਤਰ੍ਹਾਂ ਹੈ ਵੀ ਬੀਬੀ ਹੀਰ ਨੂੰ ਘੱਤ ਕੇ ਵਿੱਚ ਡੋਲੀ ਵੇਖੋ ਲੈ ਚੱਲੇ ਨੇ ਵਾਰੋ ਵਾਰੀਆਂ ਨੀ। ਡੋਲੀ ਵਿੱਚ ਮਸੀਤ ਜਾਰ ਰੱਖੀਓ ਨੇ ਤੇ ਮੁੱਲਾਂ ਸੱਦ ਕੇ ਸਫਾਂ ਖਿਲਾਰੀਆਂ ਨੀ। ਤੇ ਬਾਪ ਹੀਰ ਦਾ ਕਬਰ ਦੇ ਕੋਲ ਬੈਠਾ ਲਾਹਦ ਵੇਖ ਕੇ ਤੇ ਚੀਕਾਂ ਮਾਰੀਆਂ ਨੀ। ਤੇ ਧੀਏ ਵੇਖ ਲੈਣੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨੀ। ਇਹ 4 ਮਿਸਰੇ ਨੇ ਪਿਆਰਿਓ। ਪਹਿਲਾ ਮਿਸਰਾ ਤੇ ਚੌਥਾ ਮਿਸਰਾ ਇੰਜ ਲੱਗਦਾ ਕਿਸੇ ਵਿਆਹ ਦੀ ਗੱਲ ਹੋ ਰਹੀ ਹੈ, ਤੇ ਵਿਚਕਾਰਲੇ ਦੋਵੇਂ ਜਿਹੜੇ ਮਿਸਰੇ ਨੇ ਯਾਨੀ ਦੂਸਰਾ ਤੇ ਤੀਸਰਾ, ਉਹਦੇ ਵਿੱਚ ਮੌਤ ਦੀ ਗੱਲ ਕੀਤੀ ਗਈ ਹੈ। ਸਾਹਿਬੋ, ਸਾਡੇ ਦੇਸ਼ ਪੰਜਾਬ ਦੀਆਂ ਜਿਹੜੀਆਂ ਸ਼ਾਦੀ ਦੀਆਂ ਤੇ ਮਰਗ ਦੀਆਂ ਰਸੂਮ ਨੇ, ਉਹਨਾਂ ਦੇ ਵਿੱਚ ਕਾਫੀ ਚੀਜ਼ਾਂ ਮੁਮਾਸਲ ਨੇ, ਮੁਸ਼ਾਬੇ ਨੇ, ਇੱਕੋ ਜਿਹੀਆਂ ਹੀ ਨੇ। ਜਦੋਂ ਵਿਆਹ ਹੁੰਦਾ ਹੈ ਤੇ ਡੋਲੀ ਉਠਾਈ ਜਾਂਦੀ ਹੈ ਧੀ ਭੈਣ ਦੀ। ਜਦੋਂ ਸ਼ਾਦੀ ਅਸੀਂ ਕਰਨੇ ਆ ਤੇ ਡੋਲੀ 'ਚ ਬਹਾ ਕੇ ਉਹਨੂੰ ਰੁਖਸਤ ਕਰਨੇ ਆ। ਤੇ ਸਾਹਿਬੋ, ਜਦੋਂ ਕੋਈ ਸਾਡਾ ਮਰ ਜਾਂਦਾ ਤੇ ਉਹਦਾ ਜਨਾਜ਼ਾ ਉੱਠਦਾ, ਡੋਲੀ ਵੀ ਕੁਹਾਰ ਮੋਢਿਆਂ ਤੇ ਚੁੱਕ ਕੇ ਲੈ ਕੇ ਜਾਂਦੇ ਨੇ, ਜਨਾਜ਼ਾ ਵੀ ਮੋਢਿਆਂ ਦੇ ਉੱਤੇ ਹੀ ਸਫ਼ਰ ਕਰਦਾ ਕਬਰ ਤੱਕ ਦਾ। ਪਿਆਰਿਓ ਅਜ਼ੀਜ਼ੋ ਅਕਾਰਬ ਸਾਰੇ ਸ਼ਾਦੀ ਵਿਆਹ 'ਚ ਵੀ ਆਉਂਦੇ ਨੇ, ਉਹਨਾਂ ਨੂੰ ਅਸੀਂ ਆਖਦੇ ਹਾਂ ਵੀ ਮੇਲ ਆਇਆ ਹੋਇਆ ਹੈ। ਤੇ ਜਦੋਂ ਕੋਈ ਬੰਦਾ ਮਰਦਾ ਉਦੋਂ ਵੀ ਸਾਰੇ ਲੱਗਦੇ ਨਿਗਦੇ ਰਿਸ਼ਤੇਦਾਰ ਯਾਰ ਦੋਸਤ ਫੂੜੀ ਤੇ ਆਉਂਦੇ ਨੇ, ਅਫਸੋਸ ਕਰਨ ਆਉਂਦੇ ਨੇ। ਉਹਨਾਂ ਨੂੰ ਅਸੀਂ ਆਖਦੇ ਹਾਂ ਵੀ ਮਕਾਣੀ ਆਏ ਨੇ। ਇਹ ਵੀ ਇੱਕ ਮੁਮਾਸਲਤ ਹੈ। ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਫਰਮਾਉਂਦੇ ਨੇ ਵੀ ਜਿਹੜੇ ਤੂੰਬੇ ਗੁੜਤੀ ਦਿੰਦੇ ਉਸੇ ਹੀ ਤੂੰਬੇ ਪਾਣੀ, ਤੇ ਜਿਹੜੇ ਆਵਨ ਮੇਲ ਮੁਹੰਮਦ ਉਹੀਓ ਹੀ ਆਉਣ ਮੁਕਾਣੀ। ਯਾਨੀ ਜਿਹੜੇ ਖੁਸ਼ੀਆਂ 'ਚ ਰਲਤ ਕਰਨ ਲਈ ਆਉਂਦੇ ਨੇ, ਜ਼ਾਹਿਰ ਰਿਸ਼ਤੇਦਾਰ ਰੰਗ ਸਾਕ ਲੱਗਦੇ ਲਾਣੇ, ਉਹੀਓ ਹੀ ਫਿਰ ਮੌਤ ਵੇਲੇ ਵੀ ਰਲਦੇ ਨੇ, ਗਮੀ 'ਚ ਵੀ ਉਹੀਓ ਹੀ ਆ ਕੇ ਰਲਦੇ ਨੇ। ਇਸੇ ਤਰ੍ਹਾਂ ਦੁਲਹਨ ਨੂੰ ਵੀ ਸਹੇਲੀਆਂ ਤਿਆਰ ਕਰਦੀਆਂ ਨੇ। ਪਿਆਰਿਓ ਅੱਜ ਕੱਲ੍ਹ ਬਿਊਟੀ ਪਾਰਲਰਸ ਦੇ ਉੱਤੇ ਤਿਆਰ ਕੀਤਾ ਜਾਂਦਾ ਉਹਨੂੰ, ਯਾਨੀ ਉਹ ਆਪ ਤਿਆਰ ਨਹੀਂ ਹੁੰਦੀ, ਉਹਨੂੰ ਤਿਆਰ ਕੀਤਾ ਜਾਂਦਾ ਹੈ। ਤੇ ਪਿਆਰਿਓ ਮਈਤ ਨੂੰ ਵੀ ਲੋਕ ਹੀ ਨਹਾਉਂਦੇ ਧੁਆਉਂਦੇ ਨੇ, ਗੁਸਲ ਕਰਾਉਂਦੇ ਨੇ। ਗੁਸਲ ਦੇਣ ਤੋਂ ਬਾਅਦ ਫਿਰ ਉਹਨੂੰ ਮਲਬੂਸ ਕੀਤਾ ਜਾਂਦਾ ਕਫਨ ਦੇ ਵਿੱਚ। ਫਿਰ ਚਲੋ ਵਹੁਟੀਆਂ ਨੂੰ ਹੋਰ ਤਰੀਕੇ ਦਾ ਜ਼ਰਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ, ਲੇਕਿਨ ਇਹਦੇ ਵਾਸਤੇ ਵੀ ਕੁਝ ਇਤਰੀਆਤ, ਕੁਝ ਖੁਸ਼ਬੂਯਾਤ ਮਈਤ ਲਈ ਵੀ ਹੁੰਦੀਆਂ ਨੇ। ਕੋਈ ਮੁਸ਼ਕ ਫੂਰ ਲਾਇਆ ਜਾਂਦਾ, ਕੋਈ ਹੋਰ ਚੀਜ਼ਾਂ ਜੋ ਲਵਾਸਮਾਤ ਹੁੰਦੇ ਨੇ ਉਹ ਕੀਤੇ ਜਾਂਦੇ ਨੇ। ਮੈਂ ਗੁਜ਼ਾਰਿਸ਼ ਇਹ ਕਰ ਰਿਹਾ ਸਾਂ ਕਿ ਜਿਵੇਂ ਇੱਕ ਗਾਣਾ ਹੈ ਸਾਡਾ ਵੀ, ਕੰਧਾ ਡੋਲੀ ਨੂੰ ਦੇ ਜਾਈ ਵੀਰ ਵੇ, ਵੀਰ ਭਰਾ ਬਾਪ ਸਾਰੇ ਵਾਰੋ ਵਾਰੀ ਧੀ ਭੈਣ ਦੀ ਡੋਲੀ ਨੂੰ ਕੰਧਾ ਦੇ ਕੇ ਤੇ ਵਿਦਿਆ ਕਰਦੇ ਨੇ, ਬੱਚੀ ਨੂੰ ਘਰੋਂ ਰੁਖਸਤ ਕਰਦੇ ਨੇ। ਇਸੇ ਤਰ੍ਹਾਂ ਹੀ ਮਈਤ ਨੂੰ ਵੀ ਸਾਰੇ ਅਜ਼ੀਜ਼ੋ ਅਕਾਰਬ ਸੁਆਬ ਸਮਝ ਕੇ ਹੋ ਕੇ ਕੰਧਾ ਦੇ ਕੇ ਤੇ ਉਹਨੂੰ ਫਿਰ ਘਰੋਂ ਟੋਰ ਕੇ ਕਬਰਸਤਾਨ ਵੱਲ ਨੂੰ ਲੈ ਕੇ ਜਾਂਦੇ ਨੇ। ਇਹ ਜਿਹੜਾ ਚੌਮਿਸਰਾ ਭਿਜਵਾਇਆ ਸਾਡੇ ਮਿੱਤਰਾਂ ਟੋਰਾਂਟੋ ਤੋਂ ਅਬਦੁਲ ਗਫੂਰ ਮੁਬਸ਼ਰ ਸਾਹਿਬ ਹੋਰਾਂ, ਉਹਦੇ 'ਚ ਵੇਖੋ ਨਾ ਪਹਿਲੇ ਮਿਸਰੇ 'ਚ ਵੀ ਬੀਬੀ ਹੀਰ ਨੂੰ ਘੱਤ ਕੇ ਵਿੱਚ ਡੋਲੀ ਵੇਖੋ ਲੈ ਚੱਲੇ ਨੇ ਵਾਰੋ ਵਾਰੀਏ ਨਹੀਂ। ਇੰਝ ਲੱਗਦਾ ਕਿ ਹੀਰ ਦਾ ਵਿਆਹ ਹੁੰਦਾ ਪਿਆ ਤੇ ਉਹਨੂੰ ਡੋਲੀ 'ਚ ਬਿਠਾ ਕੇ ਤੇ ਕੁਹਾਰ ਲੈ ਕੇ ਜਾ ਰਹੇ ਨੇ। ਇਹ ਪਹਿਲਾ ਮਿਸਰਾ ਹੈ। ਇਹਦੇ 'ਚ ਸ਼ਾਦੀ ਦਾ ਮੰਜ਼ਰ ਸਾਨੂੰ ਨਜ਼ਰ ਆ ਰਿਹਾ ਹੈ। ਹੁਣ ਅਗਲਾ ਦੂਸਰਾ ਮਿਸਰਾ ਹੈ ਕਿ ਡੋਲੀ ਵਿੱਚ ਮਸੀਤ ਜਾ ਰੱਖੀਓ ਨੇ ਤੇ ਮੁੱਲਾਂ ਸੱਦ ਕੇ ਸਫਾਂ ਖਿਲਾਰੀਆਂ ਨੇ। ਇਹ ਡੋਲੀ ਦਾ ਜਨਾਜ਼ਾ ਬਣ ਗਿਆ। ਜਨਾਜ਼ਾ ਉਹ ਨਾ ਕੇ ਮਸੀਤ 'ਚ ਰੱਖ ਦਿੱਤਾ ਮਸਜਿਦ ਵਿੱਚ, ਤੇ ਮੌਲਵੀ ਸਾਹਿਬ ਤਸ਼ਰੀਫ ਲਿਆਏ ਨੇ, ਪਿੱਛੇ ਸਫਾਂ ਲੋਕਾਂ ਬੰਨ੍ਹ ਲਈਆਂ ਨੇ। ਤੇ ਬਾਪ ਹੀਰ ਦਾ
ਲਾਹਦ ਦੇ ਕੋਲ ਬੈਠਾ ਕਬਰ ਵੇਖ ਕੇ ਤੇ ਚੀਕਾਂ ਮਾਰੀਆਂ ਨਹੀਂ ਵੀ ਸਾਰੀ ਜ਼ਿੰਦਗੀ ਦੇ ਵਾਸਤੇ ਹੁਣ ਮੇਰੇ ਕੋਲੋਂ ਇਹ ਧੀ ਮੇਰੀ ਟੁਰ ਚੱਲੀ ਏ, ਰੁਖਸਤ ਹੋ ਚੱਲੀ ਏ। ਬੜਿਆਂ ਚਾਵਾਂ ਬੜੇ ਹੇਜ ਦੇ ਨਾਲ ਜਿਹੜੀਆਂ ਧੀਆਂ ਪਾਲੀਆਂ ਹੁੰਦੀਆਂ ਨੇ ਪਿਆਰਿਓ, ਬਾਦਸ਼ਾਹ ਵੀ ਉਹਨਾਂ ਨੂੰ ਘਰ ਨਹੀਂ ਰੱਖ ਸਕਦੇ, ਇੱਕ ਦਿਨ ਰੁਖਸਤ ਕਰਨਾ ਪੈਂਦਾ ਹੈ। ਤੇ ਇਨਸਾਨ ਦਾ ਅੰਜਾਮ ਵੀ ਇਹ ਹੀ ਹੈ, ਹਯਾਤੀ ਦਾ ਅਖੀਰ ਇਹੋ ਹੀ ਹੈ ਕਿ ਜੇ 100 ਵਰਿਆਂ ਜੀਵਣਾ 20 ਤਨ ਹੋਸੀ ਖੇ। ਬਾਬਾ ਜੀ ਫਰੀਦ ਫਰਮਾਉਂਦੇ ਨੇ 100 ਵਰੇ ਵੀ ਜਿਉਂ ਲੈ ਹਾਂ, ਅਖੀਰ ਮਿੱਟੀ 'ਚ ਮਿੱਟੀ ਹੋਣਾ ਹੀ ਆ। ਤੇ ਆਖਰੀ ਮਿਸਰੇ ਦੇ ਵਿੱਚ ਪਿਆਰਿਓ ਸ਼ਾਇਰ ਲਿਖਦਾ ਵੀ ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ ਨਹੀਂ। ਸਾਹਿਬੋ ਜਦੋਂ ਧੀ ਭੈਣ ਨੂੰ ਵਿਦਿਆ ਕਰ ਦਈਦਾ ਤੇ ਉਹ ਸਹੁਰੇ ਘਰ ਟੁਰ ਜਾਂਦੀ ਏ ਤੇ ਉਹ ਇਸ ਤਰ੍ਹਾਂ ਹੀ ਹੈ ਜਿਵੇਂ ਕਵਰ 'ਚ ਪੈ ਗਈ ਹੈ। ਜਿਵੇਂ ਕਵਰ ਦੇ ਬਾਰੀਆਂ ਬੂਹੇ ਨਹੀਂ ਹੁੰਦੇ, ਨਾ ਰੋਸ਼ਨਦਾਨ ਹੁੰਦੇ ਨੇ, ਕਬਰ ਤੇ ਚੌਹਾਂ ਪਾਸਿਓਂ ਬੰਦ ਹੁੰਦੀ ਹੈ। ਤੇ ਧੀ ਭੈਣ ਸਹੁਰੇ ਘਰ ਜਾ ਕੇ ਜੇ ਬਾਰੀਆਂ ਨਾਲ ਚੰਬੜੀ ਰਵੇ, ਬੂਹੇ ਵੱਲ ਖਲੋਤੀ ਰਵੇ, ਹਰ ਵੇਲੇ ਝਾਤੀਆਂ ਬਾਹਰ ਅੰਦਰ ਨੂੰ ਮਾਰਦੀ ਰਵੇ, ਤੇ ਫਿਰ ਸਸੁਰਾਲੀ ਅਜ਼ੀਜ਼ ਜਿਹੜੇ ਨੇ ਉਹ ਉਹਦੇ ਕਿਰਦਾਰ ਤੇ ਸ਼ੱਕ ਕਰਨ ਲੱਗ ਪੈਂਦੇ ਨੇ। ਇੱਕ ਸਾਡਾ ਪੰਜਾਬੀ ਦੇ ਵਿੱਚ ਅਖਾਣ ਵੀ ਬਣਿਆ ਹੈ, ਨੂੰ ਚੰਬੜੀ ਰਹੀ ਖਿੜਕੀ ਨਾਲ ਤੇ ਬਾਬਾ ਮਰ ਗਿਆ ਹਿੜਕੀ ਨਾਲ। ਇਹਨੂੰ ਅੱਛਾ ਨਹੀਂ ਸਮਝਿਆ ਜਾਂਦਾ। ਧੀ ਭੈਣ ਬੂਹੇ 'ਚ ਖਲੋ ਰਵੇ, ਬਾਰ-ਬਾਰ ਜਾ ਕੇ ਬੂਹੇ ਦੀ ਦਲੀਜ ਨਾਲ ਲੱਗ ਕੇ ਤੇ ਪਈ ਬਾਹਰ ਵੇਖੇ ਆਉਂਦਿਆਂ ਜਾਂਦਿਆਂ ਨੂੰ, ਜਾਂ ਬਾਰੀਆਂ ਦੇ ਵਿੱਚ ਖਲੋ ਰਵੇ, ਤੇ ਚੰਗਾ ਨਹੀਂ ਜਾਣਿਆ ਜਾਂਦਾ ਸਾਡੇ ਵਸੇਬ ਵਿੱਚ। ਇਸ ਗੱਲ ਵੱਲ ਇਸ਼ਾਰਾ ਹੋ ਰਿਹਾ ਹੈ ਕਿ ਸਹੁਰਿਆਂ ਦੇ ਘਰ ਚੱਲੀਏ ਤੇ ਉੱਥੇ ਹੁਣ ਮਾਪਿਆਂ ਦੀ ਧੀਏ ਪੱਤ ਦਾ ਧਿਆਨ ਕਰੀ। ਅਜਿਹੇ ਕੰਮ ਨਾ ਕਰੀ ਜਿਹਦੇ ਵਿੱਚ ਸਸੁਰਾਲੀ ਰਿਸ਼ਤੇਦਾਰਾਂ ਦੇ ਸਾਹਮਣੇ ਤੇਰੀ ਆਪਣੀ ਵੀ ਕੋਈ ਬੁਰਾਈ ਜਾਂ ਬੇਇੱਜ਼ਤੀ ਦਾ ਪਹਿਲੂ ਨਿਕਲੇ ਤੇ ਮਾਪਿਆਂ ਦੀ ਵੀ ਪੱਗ ਨੂੰ ਸ਼ਿਮਲੇ ਨੂੰ ਦਾਗ ਲੱਗੇ। ਯਾਨੀ ਇੱਕ ਮੱਤ ਵੀ ਹੈ ਗੱਲ ਜਿਹੜੀ ਹੈ ਨਾ ਜੀ, ਉਹ ਦੋ ਮਾਨੇ ਦੇ ਰਹੀ ਹੈ। ਇੱਕ ਤੇ ਇਹ ਵੇ ਵੀ ਕਬਰ ਦੇ ਵਿੱਚ ਕੋਈ ਬੂਹੇ ਬਾਰੀ ਨਹੀਂ ਹੋਣੇ ਇਨਸਾਨਾਂ, ਉੱਥੇ ਤੂੰ ਇੱਕ ਬੰਦ ਕੋਠੜੀ ਦੇ ਵਿੱਚ ਮੁਕੱਯਦ ਹੋ ਜਾਣਾ। ਫਿਰ ਤੇ ਉਹੀ ਕਬਰ ਜਿਹੜੀ ਹੈ ਸਾਡੇ ਪਿਆਰੇ ਨਬੀ ਪਾਕ ਔਲੀਆਏ ਕਿਰਾਮ ਉਲਮਾਏ ਦੀਨ ਦੱਸਦੇ ਨੇ ਕਿ ਉਹ ਜੰਨਤ ਦਾ ਟੁਕੜਾ ਵੀ ਬਣ ਸਕਦੀ ਹੈ ਜੇ ਅਮਲ ਚੰਗੇ ਹੋਣ। ਨਹੀਂ ਤੇ ਉਹ ਫਿਰ ਇੱਕ ਬੰਦ ਕੋਠੜੀ ਔਰ ਕੈਦਖਾਨਾ ਹੈ, ਕੈਦ ਤਨਹਾਈ। ਤੇ ਅਮਲ ਚੰਗੇ ਹੋਣ ਤੇ ਜਿਸ ਤਰ੍ਹਾਂ ਕਬਰ ਜੰਨਤ ਬਣ ਸਕਦੀ ਹੈ, ਇਸੇ ਤਰ੍ਹਾਂ ਧੀ ਭੈਣ ਦਾ ਕਿਰਦਾਰ ਅੱਛਾ ਹੋਵੇ ਤੇ ਸਸੁਰਾਲੀ ਘਰ ਜਿਹੜਾ ਨਾ ਉਹ ਉਹਦੇ ਵਾਸਤੇ ਜੰਨਤ ਹੀ ਬਣ ਜਾਏਗਾ। ਨਹੀਂ ਤੇ ਜੇ ਬਦਗੁਮਾਨੀ ਪੈਦਾ ਹੋ ਗਈ ਸਸੁਰਾਲੀ ਅਜ਼ੀਜ਼ਾਂ ਦੇ ਦਿਲਾਂ 'ਚ, ਜ਼ਿਹਨਾਂ ਦੇ ਵਿੱਚ, ਤੇ ਫਿਰ ਉਹ ਘਰ ਸਹੁਰਿਆਂ ਦਾ ਜਿਹੜਾ ਉਹ ਤੇਰੇ ਵਾਸਤੇ ਕਬਰ ਬਣ ਜਾਏਗਾ। ਇਹ ਮੱਤ ਦਿੱਤੀ ਗਈ ਹੈ ਪਿਆਰਿਓ। ਇਹ ਵੀ ਬੜਾ ਹੀ ਇੱਕ ਖੂਬਸੂਰਤ ਚੌਮਿਸਰਾ ਸੀ, ਇਹਦੇ ਤੇ ਬੜੀ ਲੰਬੀ ਚੌੜੀ ਗੁਫ਼ਤਗੂ ਹੋ ਸਕਦੀ ਹੈ, ਲੇਕਿਨ ਤੁਹਾਨੂੰ ਪਤਾ ਹੈ ਕਿ ਤੁਸੀਂ ਅਖਾਣ ਭਿਜਵਾਏ ਹੁੰਦੇ ਨੇ ਤੇ ਅਸਾਂ ਉਹਨਾਂ ਦੇ ਪਰਤਾਵੇ, ਉਹਨਾਂ ਦੇ ਤਰਜਮੇ, ਉਹਨਾਂ ਦੀ ਸ਼ਰ੍ਹਾ ਵੀ ਤੁਹਾਡੇ ਹਜ਼ੂਰ ਪੇਸ਼ ਕਰਨਾ ਹੁੰਦੀ ਹੈ। ਇਸ ਵਾਸਤੇ ਆਓ ਹੁਣ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलामु अलैकुम जनाबे अली। जी वालेकुम सलाम डॉक्टर साहब, खैरियां हो जी, जिਉਂਦੇ ਵਸਦੇ ਰਹੋ जनाब, खैरा होन। बड़ी मेहरबानी जनाब बाजवा साहब। बाजवा साहब साडे एक बड़े प्यारे जी ते मुस्तकिल साडे व्यूअर ने जी 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 मास्टर रियाज हुसैन। जी जी ਅਸੀਂ ਅੱਗੇ ਵੀ ਬੜੀ ਵਾਰੀ ਉਹਨਾਂ ਦਾ ਜ਼ਿਕਰ हाँ जी ਕਰਨੇ ਆ, हाँ जी हाँ जी ਖਾਨ ਭਿਜਵਾਉਂਦੇ ਨੇ। जी 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 ਇਹ ਵੀ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਹੈ ਵੀ ਉਹ ਪਾਂਡੋਕਿਆਂ ਦੇ ਰਹਿਣ ਵਾਲੇ ਨੇ, ਜਿੱਥੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੇ ਵਾਲਦੈਨ ਦੇ ਮਜ਼ਾਰਾਤ ਨੇ। जी 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 ਉਹਨਾਂ ਅੱਜ ਇੱਕ ਛੋਟੀ ਜਿਹੀ ਕਹਾਣੀ ਭੇਜੀ ਹੈ। ਉਹ ਆਖਦੇ ਨੇ
ਕਿ ਬਾਬਾ ਜੀ ਬੁੱਲੇ ਸ਼ਾਹ ਦੇ ਵਾਲਦ ਸਾਹਿਬ ਇਸੇ ਪਿੰਡ ਪਾਂਡੋਕੇ ਦੇ ਵਿੱਚ ਇਮਾਮ ਮਸਜਿਦ ਇਮਾਮ ਮਸਜਿਦ ਸਨ, ਹੂੰ ਤੇ ਉਹ ਬਾਬਾ ਜੀ ਨੂੰ ਲੱਭਦੇ ਲੱਭਦੇ ਨਾ ਕਿਧਰੇ ਬਾਹਰ ਗਏ, ਬਾਬਾ ਜੀ ਦੇ ਨਾਲ ਕੋਈ ਕੰਮ ਹੋਣਾ, ਤੇ ਉੱਥੇ ਬਾਬਾ ਜੀ ਆਪਣੇ ਹਾਣੀ ਮੁੰਡਿਆਂ ਦੇ ਨਾਲ ਚੀਨਾ ਪੈ ਛੱਡਦੇ ਹਨ। ਅੱਛਾ ਅੱਛਾ, ਸਾਰੇ ਮੁੰਡੇ ਇਕੱਠੇ ਹੋ ਕੇ ਯਾਰ ਦੋਸਤ, ਤੇ ਵਾਲਦ ਸਾਹਿਬ ਨੂੰ ਦੂਰੋਂ ਆਉਂਦਿਆਂ ਵੇਖ ਕੇ ਹਜ਼ਰਤ ਸਖੀ ਸ਼ਾਹ ਮੁਹੰਮਦ ਦਰਵੇਸ਼ ਨੂੰ ਜੀ ਜੀ ਜੀ, ਤੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਜਮਾਂਦਰੂ ਅੱਲਾ ਦੇ ਵਲੀ ਵੀ ਸਨ, ਸ਼ਾਇਰ ਵੀ ਸਨ। ਉਹਨਾਂ ਇੱਕ ਸ਼ੇਰ ਪੜਿਆ, ਬਾਬਾ ਜੀ ਦੇ ਹੱਥ 'ਚ ਤਸਬੀਹ ਸੀ, ਵਾਲਦ ਸਾਹਿਬ ਦੂਰੋਂ ਆਉਂਦੇ ਹਨ ਬਈ ਤੇ ਤਸਬੀਹ ਫੇਰਦੇ ਆਉਂਦੇ ਸਨ, ਤੇ ਬਾਬਾ ਜੀ ਬੁੱਲੇ ਸ਼ਾਹ ਆਖਣ ਲੱਗੇ ਭਈ ਲੋਕਾਂ ਦੀਆਂ ਜਪ ਮਾਲੀਆਂ ਤੇ ਬਾਬੇ ਦਾ ਜਪ ਮਾਲ, ਸਾਰੀ ਉਮਰਾਂ ਤਸਬੀਹ ਫੇਰੀ ਇੱਕ ਨਾ ਖੁੱਤਾ ਵਾਲ, ਚੀਣਾ ਇੰਜ ਛੜੀਂਦਾ ਯਾਰ, ਚੀਣਾ ਇੰਜ ਛੜੀਂਦਾ। ਹਾਂਜੀ, ਇਹ ਪਹਿਲੀ ਗੱਲ ਤੇ ਇਹ ਵੇ ਕਿ ਚੀਣੇ ਦੀ ਗੱਲ ਕਰ ਲੈਂਦੇ ਜੀ। ਚੀਣਾ ਇੱਕ ਫਸਲ ਸੀ ਉਸ ਵੇਲੇ ਦੀ, ਇਹ ਤਕਰੀਬਨ ਕੋ 15ਵੀਂ 14ਵੀਂ ਸਦੀ ਦੇ ਵਿੱਚ ਜੀ ਜੀ, ਔਰ ਇਹ ਤਕਰੀਬਨ 17ਵੀਂ 18ਵੀਂ ਸਦੀ ਤੱਕ ਤਕਰੀਬਨ ਰਿਹਾ। ਅੱਛਾ ਜੀ, ਇੱਕ ਇਹਦੇ ਚਾਵਲ ਛੱਡ ਕੇ ਨਾ ਤੇ ਜਿਵੇਂ ਚੌਲਾਂ ਅੰਗਰ ਪਕਾਈ ਦਾ ਨਾ, ਜਿਵੇਂ ਸਵਾਂਕੀ, ਫਿਰ ਕੰਗਣੀ, ਬਟਕੰਗਣਾ, ਵਾਹ, ਇਹ ਉਸ ਵੇਲੇ ਦੀਆਂ ਫਸਲਾਂ ਸਨ। ਮੱਡਲ, ਵਾਹ, ਅੱਛਾ, ਮੱਡਲ ਦੀ ਰੋਟੀ ਬੜਾ ਤਾਕਤ ਵਾਲੀ ਹੁੰਦੀ ਸੀ। ਬਾਜਰਾ ਤੇ ਖੈਰ ਹਾਲੀ ਵੀ ਹੈ, ਬਾਜਰੇ ਦੀ ਵੀ ਰੋਟੀ ਬੜੀ ਤਾਕਤ ਵਾਲੀ ਹੁੰਦੀ ਸੀ ਅੱਜ ਕੱਲ ਸਰਦੀਆਂ 'ਚ। ਹਾਂਜੀ, ਖਾਸ ਕਰ ਸਰਦੀਆਂ, ਠੰਡ ਦੀ ਰੁੱਤ 'ਚ। ਔਰ ਇਹ ਜਿਹੜਾ ਚੀਣਾ ਸੀ ਨਾ, ਇਹਨੂੰ ਉਖਲੀ ਜੀ ਛੜਿਆ ਜਾਂਦਾ ਸੀ ਜ਼ਾਰੇ ਮੂਲੀ ਦੇ ਨਾਲ, ਔਰ ਇਹ ਸਭ ਤੋਂ ਔਖਾ ਇਹਦਾ ਛਿਲਕਾ ਜਿਹੜਾ ਲੈਂਦਾ ਸੀ, ਤੇ ਬੜੀ ਮਿਹਨਤ ਨਾਲ ਮਤਲਬ ਇਹ ਕਰਨੀ ਪੈਂਦੀ ਸੀ। ਔਰ ਮਤਲਬ ਇਹ ਕਿ ਉਹ ਦਰਵੇਸ਼ ਲੋਕ ਸਨ, ਮੌਤ ਚ ਆਏ, ਉਹ ਲੱਗੇ ਸਨ ਆਪਣੇ ਕੰਮ। ਤੇ ਬਾਬਾ ਜੀ ਨੂੰ ਵੇਖ ਕੇ ਉਹਨਾਂ ਆਖਿਆ ਵੀ ਕੋਈ ਤੇ ਲੋਕ ਮਾਲਾ ਜਪਦੇ ਫਿਰਦੇ ਨੇ, ਕੁਝ ਮਾਲ ਜਪਦੇ ਫਿਰਦੇ ਨੇ, ਤਸਬੀਹ ਪੇ ਫੇਰਦੇ ਨੇ, ਤੇ ਤਸਬੀਹਾਂ ਫੇਰ ਫੇਰ ਕੇ ਤੇ ਕੱਖ ਨਹੀਂ ਲੱਭਾ, ਇੱਕ ਨਾ ਖੁੱਥਾ ਵਾਲ ਦਾ ਮਤਲਬ ਕੱਖ ਨਹੀਂ ਲੱਭਾ। ਤੇ ਚੀਣਾ ਇੰਜ ਛੜੀਦਾ ਯਾਰ ਕਿ ਰੱਬ ਨੂੰ ਮਨਾਣਾ ਹੋਏ ਨਾ, ਤੇ ਉਹ ਇਹ ਤਰੀਕਾ ਹੈ ਕਿ ਮੂਲੀਆਂ ਦੇ ਥੱਲੇ ਜਿਵੇਂ ਚੀਣਾ ਆਇਆ ਹੈ ਨਾ, ਹਾਂਜੀ, ਤੇ ਸੱਟਾਂ ਪਿਆ ਖਾਂਦਾ ਹੈ, ਇੰਜ ਸੱਟਾਂ ਖਾਣੀਆਂ ਪੈਂਦੀਆਂ ਨੇ, ਹਾਂਜੀ। ਤੇ ਜਦੋਂ ਉਤੋਂ ਜ਼ਾਰੀ ਖੱਲ, ਜ਼ਾਰੀ ਛਿਲਕਾ ਲੈ ਜੇ ਤੇ ਉਹਦਾ ਅਸਲੀ ਛਿਲਕਾ ਫੇਰ ਨਿਕਲਦਾ ਹੈ। ਵਾਹ ਵਾਹ, ਤੋਂ ਬੁੱਲੇ ਸ਼ਾਹ ਦੀ ਇਹ ਰਮਤ ਸੀ ਕਿ ਚੀਣਾ ਇੰਜ ਛੜੀਂਦਾ ਯਾਰ। ਹਾਂਜੀ, ਲੋ ਜੀ ਪਿਆਰੇ ਵੇਖਣ ਵਾਲਿਓ, ਇੱਕ ਤੇ ਬਾਬਾ ਜੀ ਸਾਡੇ ਬਾਈਵਾ ਸਾਹਿਬ ਨੇ ਤੁਹਾਨੂੰ ਚੀਣਾ ਜਿਹੜੀ ਫਸਲ ਹੈ ਉਹਦੇ ਬਾਰੇ ਦੱਸਿਆ, ਉਸ ਦੌਰ ਦੀਆਂ, ਉਸ ਸਮੇਂ ਦੀਆਂ ਹੋਰ ਫਸਲਾਂ ਬਾਰੇ ਵੀ ਦੱਸਿਆ ਜਿਹੜੀਆਂ ਅਸਾਂ ਕਦੀ ਸੁਣੀਆਂ ਹੀ ਨਹੀਂ ਗੱਲਾਂ। ਤੇ ਵੇਖੋ ਤੁਸੀਂ ਕਿ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਬਿਲਕੁਲ ਨਿੱਕੇ ਜਿਹੇ ਬਾਲ, ਤੇ ਇਸ ਛੋਟੀ ਉਮਰ ਦੇ ਵਿੱਚ ਵੀ ਹਜ਼ੂਰ ਬੁੱਲੇ ਸ਼ਾਹ ਸਾਹਿਬ ਕਿਸ ਬੁਲੰਦ ਪਾਏ ਦੇ ਅੱਲਾ ਦੇ ਵਲੀ ਸਨ, ਜਮਾਂਦਰੂ ਵਲੀ ਸਨ ਪਿਆਰਿਓ, ਕਿ ਆਪ ਪੈ ਫਰਮਾਉਂਦੇ ਨੇ ਕਿ ਚੀਣਾ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਸਭ ਤੋਂ ਔਖਾ ਛੜਿਆ ਜਾਂਦਾ ਹੈ, ਉਹਦੇ ਤੇ ਮਾਰ ਮਾਰ ਕੇ ਮੂਲੀਆਂ, ਤੇ ਫਿਰ ਉਹਦਾ ਜਿਹੜਾ ਉਤਲਾ ਛਿਲਕਾ ਹੈ ਨਾ ਜੀ, ਜਿਹੜਾ ਉਹਦਾ ਜ਼ਾਹਰੀ ਪੱਖ ਹੈ, ਉਹ ਬਹੁਤ ਮੁਸ਼ਕਲ ਲੱਥਦਾ। ਤੇ ਇੱਕ ਵਲੀ ਬਣਨ ਦੇ ਵਾਸਤੇ ਵੀ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਪੈ ਆਖਦੇ ਨੇ ਵੀ ਸਿਰਫ ਤਸਬੀਹ ਫੇਰਨੀ ਜ਼ਰੂਰੀ ਨਹੀਂ, ਜ਼ਾਹਰ ਦੇ ਉੱਤੇ ਇੰਨੀਆਂ ਕੁ ਸੱਟਾਂ ਮਾਰੋ ਕਿ ਅੰਦਰੋਂ ਜਿਹੜਾ ਨਫਸ ਹੈ ਨਾ, ਉਹ ਜਦੋਂ ਬਾਹਰ ਆਵੇ ਤੇ ਪਵਿੱਤਰ ਹੋ ਕੇ ਸੋਨੇ ਵਰਗਾ ਹੋ ਕੇ ਬਾਹਰ ਨਿਕਲੇ। ਇਹ ਗੱਲ ਬਾਬਾ ਜੀ ਛੋਟੇ ਜਿਹੇ ਬੁੱਲੇ ਸ਼ਾਹ ਸਾਹਿਬ ਨੇ ਆਪਣੇ ਵਾਲਦ ਸਾਹਿਬ ਦੇ ਹਜ਼ੂਰ ਅਰਜ਼ ਕੀਤੀ। ਬਾਜਵਾ ਸਾਹਿਬ ਟੋਬਾ ਟੇਕ ਸਿੰਘ ਤੋਂ ਸਾਡੇ ਪਿਆਰੇ ਬੜੇ ਮਿੱਤਰ ਨੇ ਜਨਾਬ ਡਾਕਟਰ ਮੁਹੰਮਦ ਅਸ਼ਰਫ ਅਜ਼ੀਮੀ ਸਾਹਿਬ ਜੀ ਜੀ, ਉਹਨਾਂ ਇੱਕ ਅਖਾਨ ਭਿਜਵਾਇਆ ਜੀ, ਭਈ ਨੀਵਾਂ ਬਹਿ ਕੇ ਉੱਚਾ ਮੂਤਰੇ, ਤੇ ਜਾਂਦਿਆਂ ਜਾਂਦਿਆਂ ਪੱਤਾ ਕਸੂਤਰੇ, ਤੇ ਤੱਤਾ ਖਾਏ ਤੇ ਮਰੇ ਦਖੂਤਰੇ, ਇਹ ਤਿੰਨੇ ਹੀ ਕੰਮ ਕਸੂਤਰੇ। ਹਾਂਜੀ, ਇਹ ਕਈ ਇਹਦੀ ਇੱਕ ਸ਼ਕਲ ਇਹ ਵੀ ਹੈ ਕਿ ਤਿੰਨੇ ਕੰਮ ਕਸੂਤੇ, ਨੀਵਾਂ ਬਹਿ ਤੇ ਉੱਚਾ ਉੱਚਾ ਮੂਤੇ, ਹਾਂਜੀ, ਤੇ ਜਾਂਦੇ ਹੋਏ ਜਾਂਦਿਆਂ ਜਾਂਦਿਆਂ ਪੱਤਰ ਕਸੂਤੇ ਉਹ ਜਿਹੜਾ ਆਂਦੇ ਹੋ, ਤੇ ਤੀਜਾ ਤੇ ਤੱਤਾ ਖਾਏ ਤੇ ਮਰੇ ਦਫੂਤਰੇ, ਕਿ ਜਦੋਂ ਤੱਤੀ ਰੋਟੀ ਖਾਏਗਾ ਤੇ ਉਹਦੇ ਨਾਲ ਬੰਦੇ ਨੂੰ ਦਫੂਤਰਾ ਇੱਕ ਬਿਮਾਰੀ ਹੈ ਪਿਸ਼ਾਬ ਬਹੁਤਾ ਆਉਣ ਦੀ, ਹਾਂਜੀ, ਉਹ ਫਿਰ ਬਿਮਾਰੀ ਜਿਹੜੀ ਹੈ ਨਾ ਉਹਨੂੰ ਲੱਗ ਜਾਂਦੀ ਹੈ। ਇਸ ਵਾਸਤੇ ਜ਼ਿਆਦਾ ਤੱਤੀ ਵੀ ਰੋਟੀ ਨਹੀਂ ਖਾਣੀ ਚਾਹੀਦੀ। ਇਹਦੇ ਜੇ ਮੱਤਾਂ ਦਿੱਤੀਆਂ ਗਈਆਂ ਨੇ ਵੀ ਤੁਸੀਂ ਨੀਵੇਂ ਥਾਂ ਤੇ ਬਹਿ ਕੇ ਤੇ ਉੱਚੇ ਥਾਂ ਪਿਸ਼ਾਬ ਕਰੋਗੇ ਤੇ ਉਹਦੀਆਂ ਛਿੱਟਾਂ ਜਿਹੜੀਆਂ ਨੇ
ਜਦੋਂ ਲੋਕੀ ਬਾਹਰ ਜੰਗਲ ਪਾਣੀ ਜਾਂਦੇ ਸਨ ਜੀ ਜੀ ਤੇ ਪਿਸ਼ਾਬ ਕਰਦੇ ਸਨ, ਤੇ ਉਹ ਫਿਰ ਨਾ ਪਿਸ਼ਾਬ ਦੀਆਂ ਛਿੱਟਾਂ ਕੱਪੜਿਆਂ ਤੇ ਪੈਣਗੀਆਂ, ਪੈਂਦੀਆਂ ਨੇ। ਸਰੀਰ ਤੇ ਪੈਣਗੀਆਂ, ਤੁਹਾਡਾ ਸਰੀਰ ਪਲੀਤ ਹੋ ਜਾਏਗਾ। ਤਿੰਨੇ ਕੰਮ ਕਸੂਤ ਤੇ। ਕਸੂਤ ਦਾ ਮਤਲਬ ਹੈ ਜਿਹੜਾ ਸੂਤ ਨਾ ਹੋਵੇ। ਵਾਹ। ਪੰਜਾਬੀ 'ਚ ਇਹ ਮੁਤਜ਼ਾਦ ਲਫ਼ਜ਼ ਜਦੋਂ ਕਾਫ ਪਹਿਲਾਂ ਲੱਗ ਗਿਆ ਨਾ ਹਾਂ ਤੇ ਉਹਦਾ ਮਹਿਣਾ ਉਲਟ ਹੋ ਗਿਆ। ਹਾਂ। ਸੂਤ ਤੇ ਕਸੂਤ, ਪੂਤ ਤੇ ਕਪੂਤ, ਵਾਹ ਹਾਂਜੀ। ਵਾਹ। ਅੱਛਾ, ਤੇ ਲੱਜ ਤੇ ਨਲੱਜ, ਮਤਲਬ ਇਸ ਤਰ੍ਹਾਂ ਕੁਚੱਜ, ਚੱਜ ਤੇ ਕੁਚੱਜ। ਹਾਂ ਅੱਛਾ, ਵੀ ਕੁਚੱਜ ਮੈਨਾ ਭੈੜਾ ਕੰਮ ਤੇ ਚੱਜ ਮੈਨਾ ਖੂਬੀ ਵਾਲਾ ਕੰਮ। ਹਾਂ ਤੋ ਇਹਦੇ ਹੀ ਦੱਸਿਆ ਗਿਆ ਕਿ ਤਿੰਨੇ ਹੀ ਕੰਮ ਭੈੜੇ ਨੇ। ਹਾਂ ਕਿ ਪਹਿਲਾ ਦੇਵੇ ਕਿ ਨੀਵੇਂ ਥਾਂ ਬਹਿ ਕੇ ਤੇ ਉੱਚੇ ਥਾਂ ਪਿਸ਼ਾਬ ਕਰੇਗਾ ਹਾਂ ਤੇ ਉਹ ਉੱਤੇ ਪਏਗਾ, ਕੱਪੜਿਆਂ ਦੇ ਕੱਪੜੇ ਹਾਂ। ਪਲੀਤ ਹੋਣਗੇ, ਨਮਾਜ਼ ਵੀ ਨਹੀਂ ਪੜ੍ਹ ਸਕੇਗਾ, ਉਂਝ ਵੀ ਫਿਰ ਜ਼ਾਹਰ ਨਪਾਕ ਹੋ ਗਿਆ ਬੰਦਾ। ਹਾਂ ਅੱਛਾ, ਤੇ ਦੂਜਾ ਜਿਹੜਾ ਉਹ ਜਾਂਦੇ ਐਵੇਂ ਹੀ ਪੱਤਰਾਂ ਨੂੰ ਹੱਥ ਮਾਰ ਕੇ ਤੇ ਖਿੱਚਣ ਡੈ ਪਏ, ਹਾਂ ਉਹ ਕਈ ਵਾਰੀ ਵਿੱਚ ਕੰਡਾ ਵੱਜ ਜਾਂਦਾ ਹੈ। ਹਾਂ ਮਤਲਬ ਇਹ ਕਿੱਕਰ ਦਾ ਕੰਡਾ ਤੁਸੀਂ ਵੇਖੋ, ਇਸ ਤਰ੍ਹਾਂ ਟਾਹਣੀ ਦੇ ਪੱਤਰ ਲਾਣ ਲੱਗੇ, ਉਹ ਕਈ ਵਾਰੀ ਕੰਡਾ ਇਸ ਤਰ੍ਹਾਂ ਦਾ ਗੁੱਝਾ ਜਿਹਾ ਵੱਜ ਜਾਂਦਾ ਹੈ ਕਿ ਉਹਦੀ ਬੜੀ ਤਕਲੀਫ ਹੁੰਦੀ ਏ। ਹਾਂ ਉਹ ਨਿੱਕਾ ਜਿਹਾ ਜਿਹੜਾ ਕੂੜਾ ਕੰਡਾ ਉਹ ਅੰਦਰ ਹੀ ਰਹਿ ਜਾਂਦਾ, ਉਹ ਸੂਈ ਨਾਲ ਵੀ ਨਹੀਂ ਨਿਕਲਦਾ। ਹਾਂ ਹਾਂਜੀ, ਉਹ ਫਿਰ ਅੰਦਰ ਹੀ ਪਿਆ ਰੜਕ ਪੈਂਦੀ ਏ। ਤੇ ਤੀਜੀ ਗੱਲ ਇਹ ਵੇ ਕਿ ਤੱਤੀ ਰੋਟੀ ਖਾਏ, ਤੇ ਹਾਂ। ਮਤਲਬ ਇਹ ਕਿ ਉਹ ਪੰਜਾਬੀ ਦਾ ਇੱਕ ਅਖਾਣ ਸੀ ਕਿ ਤੱਤੀ ਰੋਟੀ ਖਾਣ ਦੀ ਹੋਵਣ 3000, ਕੋਈ 3 ਬਿਮਾਰੀਆਂ ਉਹਦੇ ਨਾਲ ਲੱਗਦੀਆਂ ਨੇ। ਹਾਂ ਉਹ ਇਹ ਦਫੂਤਰਾ ਜਿਹੜਾ ਨਾ ਪਿਸ਼ਾਬ ਦੀ ਬਿਮਾਰੀ, ਇਹ ਤੱਤੀ ਰੋਟੀ ਖਾਣ ਨਾਲ, ਤੇ ਉਹਨੇ ਮੱਤ ਦਿੱਤੀ ਇਸ ਅਖਾਣ 'ਚ ਕਿ ਇਹ ਤਿੰਨੇ ਕੰਮ ਜਿਹੜੇ ਨੇ ਨਾ, ਇਹ ਮਤਲਬ ਇਹ ਚੰਗੇ ਨਹੀਂ। ਲੋ ਜੀ ਸਾਹਿਬੋ, ਅੱਜ ਕੱਲ ਤੇ ਸਾਡੇ ਇਹੋ ਜਿਹੇ ਅਸੀਂ ਘਰ ਆਪਣੇ ਡਿਜ਼ਾਈਨ ਕਰਨੇ ਆ ਵੀ ਅਸੀਂ ਆਪਣੇ ਬੈੱਡ ਤੋਂ ਉੱਠਨੇ ਆ ਤੇ ਆਪਣੇ ਬੈੱਡਰੂਮ ਦੇ ਵਿੱਚ ਹੀ ਅਸੀਂ ਜਿਹੜਾ ਨਾ ਜੀ ਆਪਣਾ ਵਾਸ਼ਰੂਮ ਆਪਣਾ ਬਣਾਇਆ ਹੁੰਦਾ ਹੈ, ਉੱਥੇ ਹੀ ਅਸੀਂ ਹਵਾਏ ਜੇ ਜ਼ਰੂਰੀਆ ਜਿਹੜੀਆਂ ਨੇ ਆਪਣੀਆਂ ਹਾਜਤਾਂ ਉਹਦੇ ਤੋਂ ਫਾਰਗ ਹੋ ਜਾਂਦੇ ਆ ਆਪਣੇ ਕਮਰੇ ਦੇ ਵਿੱਚ ਹੀ। ਪੁਰਾਣੇ ਜ਼ਮਾਨੇ 'ਚ ਪਿਆਰਿਓ ਲੋਕ ਥੋੜੀ ਸਟਰਗਲ ਕਰਦੇ ਹੁੰਦੇ ਸਨ, ਬਾਹਰ ਨਿਕਲ ਜਾਂਦੇ ਹੁੰਦੇ ਸਨ, ਦੂਰ ਪੈਲੀਆਂ ਦੇ ਵਿੱਚ ਜਾ ਕੇ ਨਾ ਜੀ, ਤੇ ਉੱਥੇ ਜਾ ਕੇ ਪਿਸ਼ਾਬ ਪਹਾਣੇ ਵਾਸਤੇ, ਆਪਣੀ ਹਾਜਤ ਬਰਾਰੀ ਵਾਸਤੇ ਦੂਰ ਜਾਣਾ, ਆਪਣੇ ਘਰੋਂ ਥੋੜਾ ਨਿਕਲ ਜਾਣਾ, ਨਾਲੇ ਸੈਰ ਹੋ ਜਾਣੀ, ਨਾਲੇ ਰਾਹ 'ਚ ਕਿਸੇ ਦਰਖਤ ਤੋਂ ਦਾਤਨ ਪੁੱਟ ਲੈਣੀ, ਦੰਦ ਸਾਫ਼ ਕਰ ਲੈਣੇ। ਉਸ ਸਮੇਂ ਦੀ ਬਾਤ ਹੈ ਵੀ ਕਿਸੇ ਸਿਆਣੇ ਨੇ, ਸੂਝਵਾਨ ਨੇ ਮੱਤ ਇਸ ਅਖਾਣ 'ਚ ਇਹ ਦਿੱਤੀ ਹੈ ਵੀ ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਆਉਂਦਾ ਹੈ। ਹੁਣ ਇੱਕ ਬੰਦਾ ਨੀਵੇਂ ਪਾਸੇ ਬਹਿ ਕੇ ਤੇ ਉੱਚੇ ਪਾਸੇ ਨੂੰ ਜਿਸ ਵੇਲੇ ਪਿਸ਼ਾਬ ਕਰੇਗਾ ਤੇ ਉਹ ਪਰਤ ਕੇ ਉਹਦੇ ਉੱਤੇ ਆ ਜਾਏਗਾ ਸਾਰਾ, ਉਹਨੂੰ ਉਹਦੇ ਅੱਗੇ ਕੱਪੜੇ, ਉਹਦੇ ਪੈਰ ਪੂਰ ਪਲੀਤ ਹੋ ਸਕਦੇ ਨੇ। ਇਸ ਤੋਂ ਇਲਾਵਾ ਵੀ ਬਾਜਵਾ ਸਾਹਿਬ, ਜਿਵੇਂ ਤੁਹਾਨੂੰ ਦੱਸਿਆ ਵੀ ਪੱਤਾ ਖਿੱਚ ਲਈਏ ਤੇ ਕੰਡਾ ਵੀ ਚੁੱਭ ਸਕਦਾ, ਤੇ ਕਿਸੇ ਵੇਲੇ ਟਾਹਣੀ ਦੀ ਉਹ ਜਿਹੜੀ ਇੱਕ ਬਰੀਕ ਜੀ ਤਾਰ ਜਿਹੀ ਹੈ ਨਾ, ਉਹ ਉਂਗਲੀ 'ਚ ਫਿਰ ਜਾ ਤੇ ਉਹ ਵੀ ਬੜੀ ਸਖਤ ਚੀਰ ਪਾ ਦਿੰਦੀ ਹੈ, ਖੂਨ ਨਿਕਲ ਆਉਂਦਾ, ਦਰਦ ਕਰਦੀ ਹੈ। ਤੇ ਤਤਾ ਖਾਨ ਦੇ ਵੀ ਦਖੂਤਰਾ ਜਿਹੜੀ ਬਿਮਾਰੀ ਹੈ ਉਹਦਾ ਤੁਹਾਨੂੰ ਦੱਸਿਆ ਬਾਜਵਾ ਸਾਹਿਬ। ਇਹ ਤਿੰਨੇ ਹੀ ਕੰਮ ਸਾਡੇ ਵਿਦਵਾਨਾਂ, ਸੂਝਵਾਨਾਂ ਜਿਨ੍ਹਾਂ ਅਖਾਣ ਬਣਾਏ ਨੇ, ਉਹਨਾਂ ਇਹ ਸਮਝਾਏ ਨੇ। ਸਾਡੀ ਸਮਝਾਉਣੀ ਵਾਸਤੇ ਇਹ ਗੱਲਾਂ ਨੇ, ਸਾਨੂੰ ਸਿਖਾਇਆ ਗਿਆ ਹੈ ਕਿ ਇਹਨਾਂ ਤੋਂ ਬਚੋ। ਲਓ ਜੀ ਬਾਜਵਾ ਸਾਹਿਬ, ਸਾਡੇ ਬੜੇ ਪਿਆਰੇ ਬਜ਼ੁਰਗ, ਸਾਡੇ ਮਿੱਤਰ ਇੰਡੀਆ ਤੋਂ ਗੁਰਦਾਸਪੁਰੋਂ ਬਾਬਾ ਜੀ ਅਮਰਜੀਤ ਸਿੰਘ, ਉਹਨਾਂ ਅੱਜ ਜਨਾਬ ਅਖੀਰ ਹੀ ਕਰ ਛੱਡੀ। ਬਹੁਤ ਸੋਹਣਾ ਇੱਕ ਅਖਾਣ ਘੱਲਿਆ, ਮੈਨੂੰ ਬੜਾ ਪਿਆਰਾ ਲੱਗਾ, ਸਾਡੇ ਵੇਖਣ ਵਾਲਿਆਂ ਨੂੰ ਵੀ ਬੜਾ ਸਵਾਦ ਆਵੇਗਾ। ਉਹ ਇਸ ਤਰ੍ਹਾਂ ਸਰਕਾਰ ਭਈ ਤਿੰਨੇ ਹੀ ਕੰਮ ਕੁਲੱਲੇ, ਜਵਾਨ ਧੀ ਨਾਨਕੇ ਘੱਲੇ, ਵਾਹ ਵਾਹ, ਤੇ ਬੁੱਢੀ ਰੰਨ ਕਢਾਲੇ ਛੱਲੇ, ਤੇ ਰਾਹ ਛੱਡ ਕੁਰਾਇਆ ਮੱਲੇ। ਹਾਂਜੀ, ਇਹਦਾ ਜਨਾਬ ਖਾਨ ਚ ਵੇਖੋ ਨਾ ਜੀ, ਸਾਡੀ ਜ਼ਬਾਨ ਕਿੱਡੀ ਮਹਾਨ ਤੇ ਕਿੱਡੀ ਮਹਾਨਤਾ ਤੇ ਦੇ ਕਿੱਡੀ ਵਿਸ਼ਾਲਤਾ ਇਹਦੇ ਵਿੱਚ ਜ਼ਬਾਨ ਦੇ ਅੰਦਰ ਹੈ ਕਿ ਨਿੱਕੀ ਜਿਹੀ ਗੱਲ ਵਿੱਚ ਏਡੀਆਂ ਸੋਹਣੀਆਂ ਮੱਤਾਂ ਦੇਤੀਆਂ ਨੇ ਕਿ ਤਿੰਨੇ ਕੰਮ ਕੋ ਲੱਲੇ। ਲੱਲੇ ਦਾ ਮਤਲਬ ਇਹ ਚੰਗੇ, ਤੇ ਕੋ ਲੱਲੇ ਭੈੜੇ। ਭੈੜੇ, ਹਾਂਜੀ, ਕੁਚੱਜੇ ਭੈੜੇ ਜਿਹੜੇ ਨਹੀਂ ਕਰਨੇ ਚਾਹੀਦੇ। ਹਾਂਜੀ, ਤਿੰਨੇ ਕੰਮ ਕੋ ਲੱਲੇ, ਜਵਾਨ ਧੀ ਨਾਨਕੇ ਕੱਲੇ। ਜਦੋਂ ਧੀਆਂ ਜਵਾਨ ਹੋ ਜਾਣ ਨਾ ਜੀ, ਤੇ ਫਿਰ ਮਾਪਿਆਂ ਨੂੰ, ਖਾਸ ਕਰ ਮਾਵਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਦਾ ਟੋਰਾ ਫੇਰਾ, ਉਹਨਾਂ ਦੀ ਮਿਲਤ ਗਿਲਤ, ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਇਸ ਵਾਸਤੇ ਵੀ ਉਹ ਉਮਰ ਜਿਹੜੀ ਹੈ, ਹਾਂਜੀ, ਉਹ ਤਿਲਕਣ ਦੀ ਉਮਰ ਹੈ। ਹਾਂਜੀ, ਤਿਲਕਣ ਬਾਦੀਆਂ ਦੀ ਵਾਰਿਸ਼ਾ, ਜਿਵੇਂ ਲਿਖਿਆ ਸੀ, ਵਿਹੜੇ ਖੇੜਿਆਂ ਦੇ ਤਿਲਕਣ ਬਾਦੀਆਂ ਦੀ, ਤੂੰ ਪੈਰ ਉੱਤੇ ਤੂੰ ਸੰਭਲ ਕੇ ਪਾਵਣੇ। ਤੋ ਗੱਲ ਇਹ ਹੈ ਕਿ ਉਹ ਜਿਹੜੀ ਉਮਰ ਹੁੰਦੀ ਹੈ ਨਾ, ਉਹ ਕੁਰਾਏ ਪੈਣ ਦਾ ਡਰ ਹੁੰਦਾ ਹੈ। ਇਸ ਵਾਸਤੇ
ਕਿਉਂਕਿ ਨਾਨਕੇ ਜਦੋਂ ਤੁਸੀਂ ਬਹੁਤਾ ਚਿਰ ਧੀਆਂ ਭੈਣਾਂ ਨੂੰ ਘੱਲ ਛੜੋਗੇ ਤੇ ਨਾਨਕਿਆਂ ਦੇ ਨਾਲ ਬਹੁਤ ਜ਼ਿਆਦਾ ਖੁੱਲ ਮੁਹਾੜ ਆਪਸ ਚ ਉਹਨਾਂ ਦੀ ਹੁੰਦੀ ਹੈ, ਮਾਮੇ ਫੁੱਫੀ ਦਿਆਂ ਪੁੱਤਰਾਂ ਧੀਆਂ ਦੀ, ਹਾਂਜੀ ਹਾਂਜੀ ਤੇ ਉਹਨਾਂ ਦੇ ਕੁਰਾਏ ਪੈਣ ਦਾ ਡਰ ਹੁੰਦਾ ਹੈ ਜੀ ਜੀ ਤੇ ਸੋਹਣਾ ਨਹੀਂ ਬੰਦਾ ਲੱਗਦਾ। ਹਾਂਜੀ ਹਾਂ ਤੋ ਪਹਿਲਾ ਜਿਹੜਾ ਕੰਮ ਹੈ ਕਿ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੀ ਜੀ ਦੂਜੀ ਗੱਲ ਇਹ ਵੇ ਕਿ ਜਿਹੜਾ ਬੰਦਾ ਉਮਰ ਹੈ ਨਾ, ਜਿਹੜੀ ਜੀ ਉਮਰ ਦੇ ਹਿਸਾਬ ਨਾਲ ਲਿਬਾਸ ਪਾਏ, ਉਮਰ ਦੇ ਹਿਸਾਬ ਨਾਲ ਗਹਿਣੇ ਪਾਏ ਹਾਂ ਤੇ ਉਹ ਸੋਹਣਾ ਲੱਗੇਗਾ, ਹਾਂ। ਉਹ ਮਤਲਬ ਹੈ ਕਿ ਫੱਬੇਗਾ। ਦਾਨਾ ਬੰਦਾ ਹੋਛਿਆਂ ਵਰਗੀਆਂ ਜਾਂ ਜਵਾਨਾਂ ਵਰਗਿਆ ਲਿਬਾਸ ਜਾਂ ਗਹਿਣੇ ਪਾਲੇਗਾ ਜਾਂ ਬੀਬੀ ਪਾਲੇਗੀ ਤੇ ਲੋਕ ਉਹਨੂੰ ਮਤਲਬ ਕੋਈ ਨੌ ਦੌਲਤੀਆ ਦੇ ਮਿਹਣੇ ਮਾਰੇਗਾ, ਕੋਈ ਉਹਨੂੰ ਹੋਰ ਮਿਹਣੇ ਮਾਰੇਗਾ, ਕੋਈ ਆਖੇਗਾ ਬੁੱਢੀ ਘੋੜੀ ਲਾਲ ਲਗਾ ਲਾਲ ਲਗਾਮ ਤੇ ਉਹਦੇ ਤੇ ਇਲਜ਼ਾਮ ਵੀ ਲਾਏਗਾ ਵੀ ਹਾਂ। ਗੁਰੇ ਕੀ ਲੱਭਦੀ ਫਿਰਦੀ ਹੈ। ਹਾਂਜੀ ਤੋ ਇਸ ਵਾਸਤੇ ਇਹਦੇ ਚ ਦੱਸਿਆ ਗਿਆ ਵੀ ਬੁੱਢੀ ਰੰਨ ਵੀ ਵਡੇਰੀ ਔਰਤ ਤੇ ਹਾਂ ਹਾਂਜੀ, ਤੇ ਉਹਨੂੰ ਤੇ ਨਹੀਂ ਨਾ ਚਾਹੀਦਾ ਵੀ ਛੱਲੇ ਛਾਪਾਂ ਪਾਉਂਦੀ ਫਿਰੇ ਕਿ ਨਵੀਂ ਛਾਪਾਂ ਬਣਵਾ ਕੇ ਤੇ ਛੱਲੇ ਪਾ ਕੇ ਤੇ ਲੋਕਾਂ ਨੂੰ ਵਿਖਾਉਂਦੀ ਹੈ। ਹਾਂਜੀ ਇਹਦੇ ਨਾਲ ਲੋਕ ਉਹਦੇ ਕਿਰਦਾਰ ਉੱਤੇ ਉਂਗਲਾਂ ਚੁੱਕਣਗੇ। ਜੀ ਜੀ ਹਾਂਜੀ, ਅਗਰ ਉਹਦਾ ਕਿਰਦਾਰ ਮੰਦਾ ਨਹੀਂ ਵੀ ਲੇਕਿਨ ਫੇਰ ਵੀ ਲੋਕ ਮਤਲਬ ਇਹ ਆਂਦੇ ਨੇ ਨਾ, ਜੱਗ ਭਾਉਂਦਾ ਖਾਈਏ, ਹਾਂਜੀ, ਦੇ ਮਨ ਭਾਉਂਦਾ ਖਾਈਏ ਤੇ ਜੱਗ ਭਾਉਂਦਾ ਹੰਡਾਈਏ। ਵਾਹ ਜੱਗ ਭਾਉਂਦਾ ਹੰਡਾਈਏ, ਵਾਹ ਹਾਂਜੀ, ਮਨ ਭਾਉਂਦਾ ਕਿ ਜੋ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਉਹ ਖਾਓ ਤੇ ਜੋ ਜੱਗ ਨੂੰ ਸੋਹਣਾ ਲੱਗਦਾ ਉਸ ਤਰ੍ਹਾਂ ਦਾ ਲਿਬਾਸ ਪਾਓ। ਵਾਹ ਹਾਂਜੀ, ਵਾਹ ਵਾਹ ਜੋ ਤੁਹਾਡੇ ਰਸਮੋ ਰਿਵਾਜ ਰੀਤਲ ਰਹਿਤਲ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਨਾ, ਜੀ ਜਿਨ੍ਹਾਂ ਦਾ ਰਿਵਾਜ ਏ, ਉਹਨਾਂ ਤੋਂ ਬਾਹਰ ਕਦੀ ਨਾ ਨਿਕਲੋ। ਵਾਹ ਜਦੋਂ ਬਾਹਰ ਨਿਕਲੋਗੇ ਤੇ ਲੋਕੀ ਤੁਹਾਨੂੰ ਗੱਲਾਂ ਕਰਨਗੇ, ਤੁਹਾਨੂੰ ਪੁੰਨਣਗੇ। ਤੇ ਰਾਹ ਛੱਡ ਕੁਰਾਇਆ ਮੱਲੇ, ਕੁਰਾਇਆ ਦੇਖੋ ਨਾ, ਤੁਸੀਂ ਕਿਤੇ ਵੀ ਅੱਜ ਭਾਵੇਂ ਕਾਰਾਂ ਤੇ ਵੀ ਜਾਂਦੇ ਹੋ, ਜਾਣਾ ਕਿਸੇ ਪਾਸੇ ਨੂੰ ਉਹ ਪੈ, ਦੂਜੇ ਪਾਸੇ ਨੂੰ ਜਾਓ, ਭੈੜੇ ਰਾਹ ਪੈ ਜਾਓ, ਹਾਂਜੀ, ਗੰਦੇ ਰਾਹ ਪੈ ਜਾਓ। ਹਾਂ ਤੁਸੀਂ ਕਾਰ ਤੇ ਵੀ ਜਾਂਦੇ ਹੋ ਤੇ ਤੁਸੀਂ ਲੀਲ ਹੋ ਜਾਓਗੇ, ਯੱਬ ਜਾਓਗੇ, ਕੋਈ ਸ਼ਾਇਦ ਤੋੜ ਬਵੋਗੇ। ਹਾਂਜੀ ਹਾਂਜੀ ਇਸ ਵਾਸਤੇ ਜਿਹੜਾ ਸਿੱਧਾ ਰਾਹ ਹੈ ਉਹਦੇ ਉੱਤੇ ਜਾਣਾ ਚਾਹੀਦਾ। ਜੀ ਜੀ ਕੁਰਾਇਆ ਯਾਨੀ ਭੈੜਾ ਰਾਹ, ਜਿਹੜਾ ਰਾਹ ਨਹੀਂ, ਹਾਂ ਕੁਰਾ ਇੱਥੇ ਫੇਰ ਉਹ ਕਾਫ ਪਹਿਲਾਂ ਲੱਗੀ ਹੈ ਨਾ, ਜੀ ਜੀ ਰਾਹ ਤੇ ਕੁਰਾ, ਜੀ ਜੀ ਯਾਨੀ ਰਾਹ ਮੈਂ ਨਾ ਸਿੱਧਾ ਰਾਹ ਤੇ ਕੁਰਾ ਮੈਂ ਨਾ ਭੈੜਾ ਰਾਹ, ਡਿੰਗਾ ਰਾਹ, ਗਲਤ ਰਾਹ, ਜੀ ਜੀ ਜਿਹੜੇ ਰਾਹ ਤੇ ਤੁਹਾਨੂੰ ਨਹੀਂ ਜਾਣਾ ਚਾਹੀਦਾ। ਜੀ ਤੇ ਇਹ ਮਤਲਬ ਹੈ ਕਿ ਉਹ ਰਾਹ ਵੀ ਜਿਹੜਾ ਨਾ, ਜਿਹੜੇ ਸਿੱਧੇ ਰਾਹ ਤੁਸੀਂ ਜਾਓ ਤਾਂ ਉਹਦੇ ਨਾਲ ਛੇਤੀ ਅਪੜੋਗੇ, ਜਾਣ ਬੁੱਝ ਕੇ ਤੁਸੀਂ ਪੁੱਠੇ ਰਾਹ ਪਾਓਗੇ ਤਾਂ ਉਹਦਾ ਨੁਕਸਾਨ ਹੋਏਗਾ, ਵੇਲਾ ਵੀ ਵੰਜਾਓਗੇ ਹਾਂ ਤੇ ਆਪਣਾ ਨੁਕਸਾਨ ਵੀ ਕਰੋਗੇ। ਲਓ ਜੀ ਪਿਆਰਿਓ, ਸਰਦਾਰ ਹੋਰਾਂ ਨੇ ਇਹ ਜਿਹੜਾ ਅਖਾਣ ਭੇਜਿਆ, ਇਹਦੇ ਵਿੱਚ ਵੀ 3 ਹੀ ਮੱਤਾਂ ਨੇ। ਸਭ ਤੋਂ ਪਹਿਲੀ ਤੇ ਗੱਲ ਇਹ ਵੇ, ਉਹ ਆਖਦੇ ਨੇ ਵੀ ਇਹ ਤਿੰਨੇ ਹੀ ਕੰਮ ਕਲੱਲੇ, ਜਵਾਨ ਧੀ ਨਾਨਕੇ ਕੱਲੇ। ਯਾਨੀ ਬੇਟੀਆਂ ਜਦੋਂ ਜਵਾਨ ਹੋਣ ਨਾ ਤੇ ਧੀਆਂ ਤੇ ਸਭ ਤੋਂ ਕੀਮਤੀ ਅਸਾਸਾ ਹੁੰਦਾ, ਸਭ ਤੋਂ ਕੀਮਤੀ ਘਰ ਦੀ ਚੀਜ਼ ਹੁੰਦੀਆਂ ਨੇ ਤੇ ਉਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ। ਸਾਡਾ ਦੇਸ਼ ਪੰਜਾਬ ਤੇ ਇਹੋ ਜਿਹਾ ਦੇਸ਼ ਹੈ ਵੀ ਪੁੱਤਰਾਂ ਬਾਰੇ ਵੀ ਆਖਦਾ ਕਿ ਭਾਈ ਪੁੱਤਰਾਂ ਨੂੰ ਖਵਾਓ ਜਵਾਈਆਂ ਵਾਂਗ, ਪਰ ਵੇਖੋ ਕਸਾਈਆਂ ਵਾਂਗ, ਤਾਂ ਕਿ ਬਾ ਕਿਰਦਾਰ ਰਹਿਣ, ਨੇਕ ਸੀਰਤ ਹੀ ਧੀ ਪੁੱਤਰ ਹੋਵੇ ਤੇ ਪਿਆਰਿਓ ਗੱਲ ਬਣਦੀ ਹੈ, ਮਾਂ ਪਿਓ ਦੀ ਵੀ ਇੱਜ਼ਤ ਵੱਧਦੀ ਹੈ ਤੇ ਧੀ ਜਿਹੜੀ ਹੈ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਬੜੇ ਮੁਸਬਤ ਅਸਰਾਤ ਪੈਂਦੇ ਨੇ, ਉਹ ਨੇਕ ਪਾਕ ਰਵੇ ਤੇ। ਅੱਗੋਂ ਦੂਜੀ ਗੱਲ ਆ ਗਈ ਭਈ ਬੁੱਢੀ ਰੰਨ ਕਢਾ ਲੈ ਛੱਲੇ, ਯਾਨੀ ਇਹ ਵੀ ਬਾਜਵਾ ਸਾਹਿਬ ਦੱਸਿਆ ਕਿ ਆਪਣੀ ਉਮਰ ਦਾ ਲਿਹਾਜ਼ ਕਰਕੇ ਤੇ ਫੈਸ਼ਨ ਵਗੈਰਾ, ਆਪਣੇ ਮਲਬੂਸਾਤ ਪਹਿਨਾਰੇ ਜਿਹੜੇ ਨੇ ਉਹਨਾਂ ਨੂੰ ਵੇਚ ਚਾਹ ਕੇ ਉਮਰ ਮੁਤਾਬਕ ਹੀ ਪਾਣੇ ਹੰਡਾਣੇ ਚਾਹੀਦੇ ਨੇ। ਅਦਰਵਾਈਜ਼ ਬੰਦਾ ਜਿਹੜਾ ਨਾ ਜੀ ਉਹਦੇ ਖਿਲਾਫ ਹੀ ਗੱਲਾਂ ਬਾਤਾਂ ਹੁੰਦੀਆਂ ਨੇ। ਤੇ ਰਾਹ ਛੱਡ ਕੇ ਜਿਹੜਾ ਕੁਰਾਏ ਪੈਂਦਾ, ਉਹ ਕੁਰਾਏ ਪੈ ਕੇ ਜ਼ਿੰਦਗੀ 'ਚ ਬੰਦਿਆਂ ਕਈ ਵਾਰੀ ਵੇਖਿਆ ਵੀ ਹੁੰਦਾ। ਅਸੀਂ ਵੀ 1-2 ਵਾਰੀ ਕਾਲਜ ਕਿਸੇ ਨੇ ਕਿਸੇ ਆਖਿਆ ਜੀ ਐਸ ਰਾਹ ਪੈ ਜਾਓ, ਇਧਰੋਂ ਜਲਦੀ ਅੱਪੜ ਜਾਓਗੇ, ਤੇ ਰਾਹ 'ਚ ਗੱਡੀ ਫਸ ਜਾਂਦੀ ਹੈ ਕਿਸੇ ਖੱਡੇ 'ਚ। ਇਹ ਵੀ ਸਿਆਣਿਆਂ ਦੀ ਬੜੀ ਸੋਹਣੀ ਮੱਤ ਹੈ ਕਿ ਕਦੀ ਰਾਹ ਕੁਰਾਏ ਨਾ ਪਈਏ, ਭਾਵੇਂ ਪੈਂਡਾ ਦੂਰ ਵੀ ਹੋਵੇ, ਜਾਈਏ ਅਸਲ ਔਰ ਸਹੀ ਰਸਤੇ ਤੇ। ਬਾਜਵਾ ਸਾਹਿਬ ਪਟਿਆਲੇ ਤੋਂ ਜੀ ਗੁਰਜੀਤ ਰਤਨ ਸਾਹਿਬ, ਜੀ 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 ਉਹਨਾਂ ਇੱਕ ਖਾਣ ਭਜਵਾਇਆ ਜੀ 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 ਭਈ ਚੀਮੇ ਚੱਠੇ, ਹਾਂਜੀ ਖਾਣ ਪੀਣ ਨੂੰ ਅੱਡੋ ਅੱਡ ਤੇ ਲੜਨ ਭਿੜਨ ਨੂੰ ਇਕੱਠੇ। ਹਾਂਜੀ, ਚੀਮਾ ਚੱਠਾ ਜਿਹੜਾ ਨਾ ਜੀ, ਇਹ ਨਸਲੀ ਲਿਹਾਜ਼ ਨਾਲ ਨਾ ਚੀਮਾ ਚੱਠਾ, ਸੱਜਣ ਬੁੱਟਰ, ਐਲਾਵਤ, ਇਹ ਜੀ। ਸਾਰੇ ਸੱਕੇ ਭਰਾ ਨੇ ਅੱਛਾ ਅੱਛਾ ਤੇ ਚੌਹਾਨ ਦੀ ਔਲਾਦ ਨੇ, ਜੀ ਜੀ ਇਹ ਅਗਨ ਬੰਸ ਜੱਟ ਨੇ। ਵਾਹ ਤੇ ਇਹ ਜਿਹੜੇ ਨੇ ਨਾ, ਕਿਉਂਕਿ ਖਾਨਦਾਨ ਹੀ ਕੋਈ ਹੈ, ਹਾਂ। ਭਰਾ ਸੱਕੇ ਨੇ, ਔਰ ਉਹਨਾਂ ਦੇ ਅੰਦਰ ਉਹ ਜਿਹੜੀ ਦੱਸੀ ਗਈ ਹੈ ਨਾ ਗੱਲ, ਵੀ ਲਾਰੇ ਭਰਾ ਨੇ
ਤੇ ਸ਼ਰੀਕਾ ਵੀ ਹੋਇਆ। ਸ਼ਰੀਕਾ ਵੀ ਹੋਇਆ ਹਾਂ ਤੇ ਜ਼ਾਹਰ ਰਲ ਕੇ ਖਾਣ ਪੀਣ ਹੈ। ਹਾਂ ਔਰ ਇਹਨਾਂ ਦੇ ਵਿੱਚ ਸਿਫਤ ਇਹ ਵੀ ਜਦੋਂ ਖਾਣ ਪੀਣ ਦਾ ਵੇਲਾ ਹੋਇਆ ਉਦੋਂ ਰਲ ਕੇ ਖਾਂਦੇ ਨੇ, ਇਕੱਠੇ ਬਹਿੰਦੇ ਨੇ, ਮਤਲਬ ਇਹ ਸਾਰਾ ਤੇ ਨਾ ਵੱਖਰੇ ਨਹੀਂ, ਵੱਖਰੇ ਆਂਦੇ ਨੇ ਭਾਵੇਂ ਖਾਣ ਪੀਣ ਨੂੰ ਅੱਡੋ ਅੱਡ। ਖਾਣ ਪੀਣ ਦਾ ਜਿਹੜਾ ਟਾਈਮ ਹੁੰਦਾ ਨਾ ਉਦੋਂ ਵੱਖਰੇ ਹੋ ਬੈਂਦੇ ਨੇ ਆਪਣੇ ਆਪਣੇ ਘਰਾਂ 'ਚ ਵੱਖਰਾ ਵੱਖਰਾ ਸਿਲਸਿਲਾ। ਲੇਕਿਨ ਜੇ ਕਿਤੇ ਲੜਾਈ ਦਾ ਕੋਈ ਸਿਲਸਿਲਾ ਹੋ ਜਾਏ ਜਾਂ ਕੋਈ ਇਸ ਤਰ੍ਹਾਂ ਦਾ ਰੌਲਾ ਪੈ ਜੇ ਤੇ ਜ਼ਾਹਰ ਫਿਰ ਇੱਕ ਖਾਨਦਾਨ ਨੇ ਹਾਂ ਤੇ ਫਿਰ ਭਰਾ ਨੂੰ ਸੱਟਾਂ ਵੱਜਦੀਆਂ ਹੋਣ ਤੇ ਦੂਜਾ ਭਰਾ ਕਦੋਂ ਪਿੱਛੇ ਵਾਹ। ਰਹਿੰਦਾ ਹੈ? ਤੇ ਫਿਰ ਇਹ ਚੂੰਕਿ ਚੀਮੇ ਚੱਠੇ ਤੇ ਬੁੱਟਰ ਇਹ ਸਾਰੇ ਇੱਕ ਸੱਕੇ ਭਰਾ ਨੇ ਜਿਹਨੂੰ ਵਾਹ, ਸਾਡੇ ਕੋਲ ਹਿਜਰੇ ਇਹਨਾਂ ਦੇ ਮੌਜੂਦ ਨੇ। ਵਾਹ ਹਾਂਜੀ, ਵਾਹ। ਤੋ ਇਸ ਵਾਸਤੇ ਕਿ ਦੱਸਿਆ ਕਿ ਇਹਨਾਂ ਦੀ ਜਿਹੜੀ ਸਿਫਤ ਹੈ ਕਿ ਖਾਂਦੇ ਪੀਂਦੇ ਤੁਹਾਨੂੰ ਭਾਵੇਂ ਵੱਖਰੇ ਵੱਖਰੇ ਵੀ ਨਜ਼ਰ ਆਉਣ ਤੇ ਇਸ ਵਜ੍ਹਾ ਨਾਲ ਕੋਈ ਸਮਝ ਲਏ ਵੀ ਯਾਰ ਇਹਨਾਂ ਦੀ ਵੱਖਰੇ ਵੱਖਰੇ ਤੌਣ ਤੋਂ ਰੋਟੀ ਖਾਂਦੇ ਨੇ, ਹਾਂ ਉਹਨਾਂ ਨਾਲ ਗਲਤੀ ਨਾਲ ਲੜਾਈ ਨਹੀਂ ਕਰਨੀ ਛੇੜ ਲੈਣੀ ਚਾਹੀਦੀ, ਹਾਂ ਕਿਉਂਕਿ ਲੜਾਈ ਛੇੜੋਗੇ ਤਾਂ ਸਾਰੇ ਇਕੱਠੇ ਹੋ ਜਾਣਗੇ ਵਾਹ ਔਰ ਇੱਕ ਪਲ ਦੇ ਵਿੱਚ ਇਕੱਠੇ ਡਾਂਗਾ ਫੜ ਕੇ ਆ ਜਾਣਗੇ। ਹਾਂ ਹਾਂਜੀ, ਇਹ ਇਹਦੇ ਚ ਦੱਸਿਆ ਗਿਆ ਹੈ। ਲੋ ਜੀ ਸਾਹਿਬੋ, ਚੀਮੇ ਚਿੱਠੇ ਖਾਣ ਪੀਣ ਨੂੰ ਅੱਡੋ ਅੱਡ ਤੇ ਲੜਨ ਭਿੜਨ ਨੂੰ ਇਕੱਠੇ। ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਇੱਕ ਬਾਪ ਦੀ ਔਲਾਦ ਨੇ ਸ਼ਰੀਕਾ, ਜਿਵੇਂ ਸ਼ਰੀਕੇ ਦੇ ਵਿੱਚ ਹਰ ਕੌਮ ਜਿਹੜੀ ਹੈ ਜਿੱਥੇ ਆਪਸ ਵਿੱਚ ਸ਼ਰੀਕਾ ਤੇ ਭਿੜਦੀ ਹੈ, ਜਿੱਥੇ ਮਫਾਦਾਤ ਹੋਣ ਉੱਥੇ ਫਿਰ ਆਪਣਾ ਮਫਾਦ ਹੀ ਵੇਖੀਦਾ ਨਾ ਜੀ। ਭਾਵੇਂ ਸਕੇ ਚਾਚੇ ਦਾ ਪੁੱਤਰ ਹੋਵੇ, ਸਕੇ ਮਾਮੇ ਤਾਏ ਦਾ, ਜਿਹਦਾ ਵੀ, ਉਹਦੇ ਵੱਲ ਆਪਣਾ ਮਫਾਦ ਨਹੀਂ ਜਾਣ ਦੇਈਦਾ। ਉੱਥੇ ਤੇ ਸਾਡੇ ਲੋਕਾਂ ਦੀ ਫਿਤਰਤ ਹੈ ਵੀ ਅਸੀਂ ਆਪਣੇ ਮਫਾਦ ਦੀ ਹੀ ਪਾਸਦਾਰੀ ਕਰਨੇ ਆ। ਇਹੋ ਹੀ ਗੱਲ ਇਸ ਖਾਨ ਚ ਆਖੀ ਗਈ ਹੈ ਵੀ ਚੀਮੇ ਚਿੱਠੇ ਜਿਹੜੇ ਨੇ ਹੈ ਭਰਾ ਨੇ, ਇੱਕ ਬਾਪ ਦੀ ਔਲਾਦ ਵਿੱਚੋਂ ਨੇ, ਜੱਟਾਂ ਦੀਆਂ ਹੀ ਗੋਤਾਂ ਨੇ, ਲੇਕਿਨ ਮਫਾਦ ਜਿੱਥੇ ਹੋਵੇ ਉੱਥੇ ਹੋ ਸਕਦਾ ਆਪਣਾ ਆਪਣਾ ਮਫਾਦ ਉਠਾ ਲੈਂਦੇ ਹੋਣ, ਲੇਕਿਨ ਜਦੋਂ ਕੋਈ ਭਿੜ ਪਵੇ, ਕੋਈ ਨੁਕਸਾਨ ਹੋਣ ਲੱਗੇ, ਕੋਈ ਮੁਸੀਬਤ, ਕੋਈ ਔਕੜ ਆ ਜਾਵੇ ਤੇ ਫਿਰ ਸਾਰੇ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਦੇ ਨੇ। ਬਾਜਵਾ ਸਾਹਿਬ ਸਾਡੇ ਇੱਕ ਵਿਓਰ ਨੇ ਬੜੇ ਪੱਕੇ, ਮੁਹੰਮਦ ਅਕਰਮ ਸਾਕਬ ਸਾਹਿਬ, ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਖਸਮ ਜੁੜਿਆ ਥੱਥਾ, ਉਹੋ ਹੀ ਚੱਕੀ ਤੇ ਉਹੋ ਹੀ ਹੱਥਾ। ਹਾਂਜੀ, ਇਹਦਾ ਹੀ ਦੱਸਿਆ ਗਿਆ ਕਿ ਕਈ ਜ਼ਿੰਦਗੀ ਜਿਹੜੀ ਇਹਨਾਂ ਕਈਆਂ ਬੰਦਿਆਂ ਦੀ ਜੀ ਉਹ ਮੁਸੀਬਤ ਵਿੱਚ ਹੀ ਗੁਜ਼ਰਦੀ ਹੈ। ਹਾਂ ਕਿ ਮਤਲਬ ਹੈ ਕਿ ਪਹਿਲੀ ਉਮਰ ਜਿਹੜੀ ਸੀ ਉਹ ਵੀ ਚੱਕੀ ਘੇੜਨੀ ਪਈ ਤੇ ਉਹ ਹੀ ਹੱਥਾ। ਹਾਂ ਉਹਦੇ ਤੋਂ ਬਾਅਦ ਮਿਹਨਤ ਮਜ਼ਦੂਰੀ ਉਹ ਬੀਬੀ ਕਰਦੀ ਰਹੀ, ਹਾਂ ਮਿਹਨਤ ਮਜ਼ਦੂਰੀ ਕਰਕੇ ਬਾਅਦ ਚ ਉਹਨੂੰ ਖਾਮਦ ਜੇ ਮਿਲਿਆ ਤੇ ਉਹ ਇੱਕ ਜਿਹਦੀ ਗੱਲ ਹੀ ਸਮਝ ਨਹੀਂ ਆਉਂਦੀ। ਹਾਂਜੀ, ਕਿ ਉਹਨੇ ਕੀ ਆਖਿਆ, ਉਹ ਗੱਲ ਕਰਨ ਲੱਗੀ ਉਹਨੂੰ ਬ੍ਰੇਕ ਲੱਗ ਜਾਂਦੀ ਏ ਔਰ ਉਹਦੇ ਮੂੰਹ ਨਿਕਲਦਿਆਂ ਉਹ ਦਿਲ ਕਰੇ ਆਖਣਾ ਕੁਝ ਹੋਰ ਹੋਵੇ ਤੇ ਸਮਝ ਅਗਲਾ ਹੋਰ ਲਏ। ਹਾਂਜੀ, ਤੋ ਫਿਰ ਉਹ ਬੀਬੀ ਨੇ ਆਖਿਆ ਕਿ ਮੇਰੇ ਵਾਸਤੇ ਸਾਰੀ ਉਮਰ ਹੀ ਦੁੱਖਾਂ 'ਚ ਲੰਘ ਗਈ ਹੈ। ਪਹਿਲਾਂ ਵੀ ਮੈਂ ਸਾਰੀ ਉਮਰ ਚੱਕੀ ਪੀ ਪੀ ਕੇ ਲੋਕਾਂ ਦਾ ਕਿਰਾਏ ਤੇ ਆਟਾ ਪੀ ਪੀ ਗੁਜ਼ਾਰਾ ਕੀਤਾ ਤੇ ਜੇ ਹੁਣ ਮੈਨੂੰ ਖਾਮਦ ਮਿਲ ਗਿਆ ਤੇ ਖਾਮਦ ਮਿਲਣ ਨਾਲ ਇਹ ਆਸਰਾ ਹੁੰਦਾ ਕਿ ਜ਼ਿੰਦਗੀ ਥੋੜੀ ਸੌਖੀ ਹੋ ਜਾਏਗੀ, ਜੀਵਨ ਜ਼ਰਾ ਸੁਖੱਲਾ ਹੋ ਜਾਏਗਾ ਤੇ ਮੇਰੇ ਵਾਸਤੇ ਉਹੋ ਹੀ ਚੱਕੀ ਤੇ ਉਹੋ ਹੀ ਹੱਥ ਹੈ, ਮੇਰੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ। ਹਾਂਜੀ, ਕਿਉਂਕਿ ਉਹਦੀ ਗੱਲ ਹੀ ਸਮਝ ਨਹੀਂ ਆਉਂਦੀ, ਉਹ ਗੱਲ ਕਰਨ ਲੱਗਿਆ ਬ੍ਰੇਕਾਂ ਲੱਗ ਕੇ ਜੋ ਕਈ ਵਾਰੀ ਗੱਲ ਕਿਸੇ ਪਾਸੇ ਦੀ ਕਰਦਾ ਕੁਝ ਹੋਰ ਏ, ਸਮਝ ਹੋਰ ਆਉਂਦੀ ਏ। ਹਾਂਜੀ, ਲਓ ਜੀ ਪਿਆਰੇ ਵੇਖਣ ਵਾਲਿਓ, ਖਸਮ ਜੁੜਿਆ ਥੱਥਾ, ਉਹੋ ਹੀ ਚੱਕੀ ਤੇ ਉਹੋ ਹੀ ਹੱਥਾ। ਵੇਖੋ ਨਾ, ਕਿਸੇ ਬੱਚੀ ਨੇ ਆਪਣੇ ਪੇਕੇ ਘਰ ਬੜੀ ਉਸਰਤ ਵਾਲੀ ਤੰਗੀ ਵਾਲੀ ਹਯਾਤੀ ਗੁਜ਼ਾਰੀ ਹੋਵੇ, ਮਤਲਬ ਮਾੜੇ ਘਰ ਦੇ ਵਿੱਚ ਜੰਮੀ ਪਲੀ, ਤੇ ਉਹਦੀ ਇੱਕ ਖਾਸ ਹਸਰਤ ਤੇ ਹਰ ਧੀ ਦੀ ਹੁੰਦੀ ਹੈ ਨਾ ਕਿ ਚਲੋ ਮੇਰਾ ਵਿਆਹ ਹੀ ਹੋ ਜਾਏਗਾ ਤੇ ਮੇਰੀ ਕੋਈ ਹਾਲਾਤ ਬਦਲ ਜਾਣਗੇ, ਚੰਗੇ ਖੁਸ਼ਹਾਲੀ ਆ ਜਾਏਗੀ, ਬੰਦਾ ਕੋਈ ਚੰਗਾ ਅੱਲਾਹ ਪਾਕ ਐਸਾ ਟਕਰਾ ਦੇਗਾ, ਕੋਈ ਵਰ ਅੱਛਾ ਮਿਲ ਜਾਏਗਾ ਤੇ ਸਾਡੇ ਘਰ ਪੇਕੇ ਘਰ ਜਿਹੜੀਆਂ ਮੈਂ ਤੰਗੀਆਂ ਤੁਰਸ਼ੀਆਂ ਕੱਟੀਆਂ ਨੇ, ਇਨਸ਼ਾਅੱਲਾ ਉਹ ਫਿਰ ਖੁਸ਼ੀਆਂ ਦੇ ਵਿੱਚ ਬਦਲ ਜਾਣਗੀਆਂ। ਲੇਕਿਨ ਅੱਗੋਂ ਬਦਕਿਸਮਤੀ ਦੇ ਨਾਲ ਵਿਆਹ ਵੀ ਜਿਹੀ ਥਾਂ ਹੋਇਆ ਵੀ ਉਹ ਬਿਲਕੁਲ ਜਿਹੋ ਜਿਹਾ ਪੇਕਾ ਘਰ ਸੀ ਤੇ ਉਹੋ ਜਿਹਾ ਹੀ, ਬਲਕਿ ਉਦੋਂ ਵੀ ਵੱਧ ਕੇ ਅੱਗੋਂ ਸਹੁਰਾ ਘਰ ਜੁੜ ਗਿਆ। ਅਜਿਹੇ ਮੌਕੇ ਤੇ ਫਿਰ ਆਖਿਆ ਜਾਂਦਾ ਹੈ ਵੀ ਖਸਮ ਜੁੜਿਆ ਥੱਥਾ, ਉਹੋ ਹੀ ਚੱਕੀ ਤੇ ਉਹੋ ਹੀ ਹੱਥਾ, ਜਿਹੜੀ ਪੇਕਿਆਂ ਦੇ ਘਰ ਮੈਂ ਸਾਰੀ ਉਮਰ ਦੀ ਚੱਕੀ ਝੋਂਦੀ ਰਹੀ ਆ। ਯਾਨੀ ਕੋਈ ਅਜਿਹਾ ਕੰਮ ਜਦੋਂ ਕੀਤਾ ਜਾਂਦਾ ਹੈ ਨਾ ਵੀ ਇਸ ਕੰਮ ਦੇ ਨਤੀਜੇ ਦੇ ਵਿੱਚ ਮੈਨੂੰ ਕੋਈ ਖੁਸ਼ੀ ਮਿਲੇਗੀ, ਲੇਕਿਨ ਉਲਟਾ ਅੱਗੇ ਨਾਲੋਂ ਬਹੁਤਾ ਕੋਈ ਦੁੱਖ ਮਿਲ ਪੈਂਦਾ ਤੇ ਅਜਿਹੇ ਮੌਕੇ ਤੇ ਫਿਰ ਇਹੋ ਜਿਹਾ ਅਖਾਨ ਬੋਲਿਆ ਜਾਂਦਾ ਹੈ। ਲੋ ਜੀ ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ,
ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ